ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 1 ਜੂਨ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਸਟੈਬਲਿਸ਼ਮੈਂਟ ਦੇ ਜਿਹੜੇ ਪੈਗਾਮ ਰਸਾ ਨੇ ਉਹਨਾਂ ਦੇ ਬਿਆਨਾਤ ਦੇ ਵਿੱਚ ਜਿਹੜਾ ਤਜ਼ਾਦ ਹੈ। ਤਜ਼ਾਦ ਦੀ ਵਜ੍ਹਾ ਕੀ ਹੈ? ਅੱਧੇ ਜਿਹੜੇ ਇਸਟੈਬਲਿਸ਼ਮੈਂਟ ਦੇ ਇਸ ਵੇਲੇ ਤੁਸੀਂ ਉਹਨਾਂ ਨੂੰ ਟਾਊਟ ਆਖ ਲਓ, ਤੁਸੀਂ ਉਹਨਾਂ ਨੂੰ ਉਹਨਾਂ ਦੇ ਤਰਜਮਾਨ ਆਖ ਲਓ, ਉਹਨਾਂ ਦੇ ਬਿਹਾਫ ਦੇ ਉੱਤੇ ਅੱਗੇ ਗੱਲ ਕਰਨ ਵਾਲੇ ਆਖ ਲਓ, ਵਿਚੋਲੇ ਆਖ ਲਓ, ਜੋ ਵੀ ਤੁਸੀਂ ਆਖਣਾ ਉਹ ਆ ਕੇ ਤੁਹਾਨੂੰ ਇਹ ਦੱਸਦੇ ਨੇ ਕਿ ਗੱਲਬਾਤ ਸ਼ੁਰੂ ਹੋਈ ਹੈ। ਇਮਰਾਨ ਖਾਨ ਲੰਮਿਆਂ ਪੈ ਗਿਆ ਹੈ, ਮਿੰਨਤਾਂ ਕਰ ਰਿਹਾ ਕਿ ਮੈਨੂੰ ਡੀਲ ਦੇ ਦਿਓ ਅਤੇ ਆਂਦਾ ਕਿਸੇ ਤਰੀਕੇ ਨਾਲ ਵੀ ਮੈਨੂੰ ਜੇਲ੍ਹ ਤੋਂ ਬਾਹਰ ਕੱਢ ਦਿਓ। ਅੱਧੇ ਟਾਊਟ ਆ ਕੇ ਤੁਹਾਨੂੰ ਇਹ ਝੂਠ ਮਾਰਦੇ ਨੇ, ਅੱਧੇ ਦੂਸਰੇ ਕੀ ਕਹਿੰਦੇ ਨੇ ਆ ਕੇ ਤੁਹਾਨੂੰ, ਹੈ ਦੋਵੇਂ ਇਸਟੈਬਲਿਸ਼ਮੈਂਟ ਦੇ ਨੇ ਔਰ ਤੁਹਾਨੂੰ ਸਾਰਿਆਂ ਨੂੰ ਪਤਾ, ਮੈਂ ਸ਼ਕਲਾਂ ਤੁਹਾਡੇ ਸਾਹਮਣੇ ਰੱਖਾਂ ਅਤੇ ਤੁਹਾਨੂੰ ਆਪੇ ਪਤਾ ਲੱਗ ਜਾਣਾ। ਔਰ ਅੱਧੇ ਦੂਸਰੇ ਜਿਹੜੇ ਨੇ ਉਹ ਆਉਂਦੇ ਨੇ ਕਿ ਇਮਰਾਨ ਖਾਨ ਨੂੰ ਬਾਹਰ ਕੱਢ ਦੇਣਾ ਸੀ, ਜਨਰਲ ਸਾਹਿਬ ਨੇ ਬਾਹਰ ਕੱਢ ਦੇਣਾ ਸੀ। ਰੌਲਾ ਸਾਰਾ ਇਸ ਤੋਂ ਬਣਿਆ ਵੀ ਇਮਰਾਨ ਖਾਨ ਬਿਆਨ ਬੜੇ ਤੱਤੇ ਦਿੰਦਾ, ਇਮਰਾਨ ਖਾਨ ਚੁੱਪ ਨਹੀਂ ਕਰਦਾ, ਇਮਰਾਨ ਖਾਨ ਆਪਣੀ ਜ਼ੁਬਾਨਬੰਦੀ ਨਹੀਂ ਕਰਦਾ, ਇਮਰਾਨ ਖਾਨ ਆਪਣਾ ਸੋਸ਼ਲ ਮੀਡੀਆ ਨਹੀਂ ਬੰਦ ਕਰਦਾ, ਇਮਰਾਨ ਖਾਨ ਗਾਲਮੰਦਾ ਕਰਨ ਤੋਂ ਨਹੀਂ ਹਟਣ ਡਿਆ। ਮਤਲਬ ਗਾਲਮੰਦਾ ਇਮਰਾਨ ਖਾਨ ਸਾਹਿਬ ਨੇ ਤਾਂ ਗਾਲ ਕਦੀ ਨਹੀਂ ਕੱਢੀ, ਲੇਕਿਨ ਕਹਿਣ ਦਾ ਮਤਲਬ ਬੁਰਾ ਭਲਾ ਕਹਿਣਾ, ਇਹਨੂੰ ਪੰਜਾਬੀ 'ਚ ਅਸੀਂ ਗਾਲਮੰਦਾ ਕਹਿ ਦਿੰਦੇ ਕਿ ਇਮਰਾਨ ਖਾਨ ਇਹਨਾਂ ਨੂੰ ਬੁਰਾ ਭਲਾ ਕਹਿਣ ਤੋਂ ਨਹੀਂ ਰੁਕਦਾ। ਇਮਰਾਨ ਖਾਨ ਇਹਨਾਂ ਦਾ ਜਿਹੜਾ ਜ਼ਾਹਿਰ ਹੈ, ਜਿਹੜਾ ਵੀ ਇੱਕ ਇਹਨਾਂ ਨੇ ਆਪਣਾ ਝੂਠਾ ਸੱਚਾ ਇਮੇਜ ਬਣਾਇਆ ਉਹਨੂੰ ਟਾਰਨਿਸ਼ ਕਰ ਦਿੰਦਾ ਹੈ, ਉਹਨੂੰ ਲੋਕਾਂ ਦੇ ਸਾਹਮਣੇ ਖੋਲ੍ਹ ਕੇ ਰੱਖ ਦਿੰਦਾ ਹੈ ਵੀ ਇਹਨਾਂ ਦਾ ਅਸਲ ਕੰਮ ਕੀ। ਜਿਸ ਤਰ੍ਹਾਂ ਕੱਲ੍ਹ ਇਮਰਾਨ ਖਾਨ ਸਾਹਿਬ ਨੇ ਜਿਹੜਾ ਬਿਆਨ ਦਿੱਤਾ, ਬੜਾ ਹੀ ਤੱਤਾ ਬਿਆਨ, ਮਤਲਬ ਗੋਲੇ ਵਾਂਗ ਵੱਜਿਆ ਆ ਕੇ, ਜਿਵੇਂ ਮੇਰਾ ਮਤਲਬ ਕਿਸੇ ਬੰਦੇ ਨੂੰ ਤੋਪ ਦਾ ਗੋਲਾ ਵੱਜੇ, ਉਹੋ ਜਿਹਾ ਬਿਆਨ ਹੀ ਹੈ। ਉਹਨਾਂ ਕਿਹਾ ਵੀ ਫੀਲਡ ਮਾਰਸ਼ਲ ਸਾਹਿਬ ਨੇ ਮੇਰੀ ਬੇਗਮ ਨੂੰ ਅੰਦਰ ਇਸ ਤੋਂ ਜੇਲ੍ਹ 'ਚ ਰੱਖਿਆ ਬਗੈਰ ਕਿਸੇ ਕਸੂਰ ਤੋਂ ਕਿ ਜਦੋਂ ਇਹਨਾਂ ਨੂੰ DGISI ਦੇ ਅਹੁਦੇ ਤੋਂ ਹਟਾਇਆ ਸੀ ਅਤੇ ਇਹਨਾਂ ਨੇ ਆਪਣੇ ਜ਼ਰਾਏ ਦੇ ਨਾਲ ਮੇਰੀ ਬੇਗਮ ਦੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹਨਾਂ ਨੂੰ ਕਿਹਾ ਸੀ ਕਿ ਵਜ਼ੀਰ ਆਜ਼ਮ ਸਾਹਿਬ ਨੂੰ ਕਹੋ ਮੈਨੂੰ ਨਾ ਹਟਾਉਣ, ਅਤੇ ਬੇਗਮ ਮੇਰੀ ਨੇ ਜਵਾਬ ਦੇ ਦਿੱਤਾ ਵੀ ਮੈਂ ਇਸ ਕੰਮ 'ਚ ਨਹੀਂ ਆਉਣਾ। ਬਸ ਉਹਨਾਂ ਆਖਿਆ ਇਹ ਜ਼ਿੱਦ ਹੈ ਕਿ ਮੈਨੂੰ ਇਹਨਾਂ ਦੀ ਬੇਗਮ ਨੇ ਉਸ ਵੇਲੇ ਮੇਰੀ ਸਿਫਾਰਿਸ਼ ਕਿਉਂ ਨਹੀਂ ਕੀਤੀ। ਇਸ ਵਜ੍ਹਾ ਤੋਂ ਬਗੈਰ ਕਿਸੇ ਕਸੂਰ ਤੋਂ ਮੇਰੀ ਬੇਗਮ ਜਿਹੜੀ ਇੱਕ ਘਰੇਲੂ ਖਾਤੂਨ ਹੈ ਉਹਨੂੰ ਜੇਲ੍ਹ 'ਚ ਰੱਖਿਆ। ਇਹ ਹੁਣ ਜਿਹੜਾ ਬੰਬ ਮਾਰਿਆ ਹੈ ਖਾਨ ਸਾਹਿਬ ਨੇ, ਇਹ ਹੁਣ ਜ਼ਾਹਿਰ ਹੈ ਅਤੇ ਮੇਰਾ ਮਤਲਬ ਹੈ ਕਿ ਹਰ ਪਾਸੇ ਪਵਾੜੇ ਪਾ ਦੇਗਾ। ਇਹ ਤਾਂ ਜਨਰਲ ਸਾਹਿਬ ਨੂੰ ਬਹੁਤ ਸਖਤ ਗੁੱਸਾ ਆ ਜਾਣਾ ਇਸ ਸਾਰੀ ਗੱਲ ਦੇ ਉੱਤੇ। ਉਹਨਾਂ ਨੂੰ ਲੱਗਣਾ ਕਿ ਬਈ ਇਹ ਤਾਂ ਕੰਮ ਬੜਾ ਖ਼ਰਾਬ ਹੋ ਗਿਆ, ਮੇਰੀ ਫਿਰ ਇਹਨਾਂ ਜਿਹੜਾ ਇੱਕ ਕਿਸਮ ਦਾ ਮੇਰੇ ਵਾਸਤੇ ਬੜੀ ਇੰਬੈਰਸਮੈਂਟ ਖੜੀ ਕਰ ਦਿੱਤੀ। ਦੂਜੇ ਕੋਰ ਕਮਾਂਡਰ ਵੀ ਹੁਣ ਇੱਕ ਦੂਜੇ ਦੇ ਨਾਲ ਗੱਲਾਂ ਕਰਨਗੇ ਕੰਨਾਂ ਦੇ ਵਿੱਚ ਕਿ ਅਸਲ ਗੱਲ ਭਾਈ ਇਹ ਵਿਚਲੀ ਗੱਲ। ਤੁਹਾਨੂੰ ਮੈਂ ਦੱਸਿਆ ਨਾ ਵੀ ਅਸੀਂ ਪਾਕਿਸਤਾਨੀ ਜਿਹੜੇ ਹਾਂ ਔਰ ਸਪੈਸ਼ਲੀ ਪੰਜਾਬੀ, ਅਸੀਂ ਵਿਚਲੀ ਗੱਲ ਲੱਭਦੇ ਫਿਰਦੇ। ਪੂਰਾ ਪਾਕਿਸਤਾਨ ਹੀ ਵੈਸੇ ਇਕੱਲੇ ਪੰਜਾਬੀ ਨਹੀਂ, ਲੇਕਿਨ ਪੰਜਾਬੀਆਂ ਨੂੰ ਬਹੁਤੀ ਹੈ ਵੀ ਵਿਚਲੀ ਗੱਲ ਦੱਸੋ ਵਿਚਲੀ। ਅਤੇ ਇਹ ਵਿਚਲੀ ਗੱਲ ਜਦੋਂ ਹੁਣ ਖਾਨ ਸਾਹਿਬ ਨੇ ਲੋਕਾਂ ਨੂੰ ਦੱਸ ਦਿੱਤੀ ਵੀ ਅਸਲ ਰੌਲਾ ਇਹ ਹੈ ਵੀ ਮੇਰੀ ਬੇਗਮ ਨੇ ਇਹਨਾਂ ਦੀ ਸਿਫਾਰਿਸ਼ ਨਹੀਂ ਸੀ ਕੀਤੀ, ਜਿਹਦੀ ਵਜ੍ਹਾ ਤੋਂ ਇਹਨਾਂ ਨੇ ਜੇਲ੍ਹ 'ਚ ਰੱਖਿਆ। ਅਤੇ ਹੁਣ ਜਦੋਂ ਕੋਰ ਕਮਾਂਡਰਾਂ ਨੂੰ ਇਹ ਵਿਚਲੀ ਗੱਲ ਪਤਾ ਲੱਗਣੀ ਹੈ ਅਤੇ ਉਹਨਾਂ ਹਾਸਾ ਮਖੌਲ ਠੱਠਾ ਤਾਂ ਕਰਨਾ ਹੀ ਹੈ। ਅੱਛਾ ਚਲੋ ਇੱਥੇ ਤਾਂ ਰੁਕ ਗਏ। ਮੈਂ ਤੁਹਾਨੂੰ ਦੱਸਿਆ ਵੀ ਅੱਧੇ ਜਿਹੜੇ ਨਾਈ ਨੇ ਜਾਂ ਲਾਗੀ ਨੇ, ਲਾਗੀ ਕਿਆ ਕਰਾਂਗੇ ਅੱਜ ਤੋਂ ਇਹਨਾਂ ਨੂੰ, ਲਾਗੀ ਉਹ ਹੁੰਦੇ ਨੇ ਜਿਹੜੇ ਜੰਝ ਦੇ ਵਿੱਚ ਜਾਂ ਵਿਆਹ ਜਦੋਂ ਪਿੰਡਾਂ 'ਚ ਹੁੰਦਾ ਹੈ ਤਾਂ ਜਿਹੜੇ ਕੰਮ ਸ਼ਮ ਕਰਦੇ ਨੇ, ਕੋਈ ਨਾਈ ਹੈ, ਕੋਈ ਭਾਂਡੇ ਧੋਣ ਵਾਲਾ, ਕੋਈ ਟੈਂਟ ਲਾਉਣ ਵਾਲਾ, ਕੋਈ ਦਰੀਆਂ ਰੱਖਣ ਵਾਲਾ, ਸਮਝਦੇ ਹੋ ਨਾ। ਕਿਸੇ ਨੇ ਮੇਰਾ ਮਤਲਬ ਹੈ ਕਿ ਵਾਜਾ ਵਜਾਉਣਾ ਹੈ, ਕਿਸੇ ਨੇ ਕੁਝ ਹੋਰ ਕੰਮ ਕਰਨੇ ਨੇ, ਉਹ ਜਿਹੜੇ ਵੀ ਕੰਮਕਾਰ ਕਰਦੇ ਨੇ ਉੱਥੇ ਉਹਨਾਂ ਨੂੰ ਲਾਗੀ ਵੀ ਆਖਦੇ ਨੇ। ਲਾਗ ਟਿਪ ਅੰਗਰੇਜ਼ੀ 'ਚ ਤੁਸੀਂ ਉਹਨੂੰ ਕਹਿ ਲਓ, ਟਿਪ ਦੇਣੀ ਪੰਜਾਬੀ 'ਚ ਉਹਨੂੰ ਵੈਸੇ ਜ਼ਿਆਦਤੀ ਤਾਂ ਹੈ ਲਾਗ ਦੇ ਨਾਲ, ਲਾਗ ਡੱਡ ਆਖਦੇ ਨੇ ਉਹਨੂੰ, ਅਤੇ ਲਾਗ ਦੇ ਨਾਲ ਹੈ ਜ਼ਿਆਦਤੀ ਉਹਨੂੰ ਟਿਪ ਆਖਣਾ। ਲੇਕਿਨ ਜਿਹੜੇ ਅੱਜ ਦੇ ਬੱਚੇ ਨੇ ਉਹਨੂੰ ਸਮਝਾਉਣ ਵਾਸਤੇ ਮੈਂ ਗੱਲ ਕਰ ਰਿਹਾ ਕਿ ਉਹਨਾਂ ਨੂੰ ਆਖਰ ਦੇ ਉੱਤੇ ਟਿਪ ਦੇਣੀ, ਉਹਨਾਂ ਦੀ ਮਿਹਨਤ ਮਜ਼ਦੂਰੀ ਵੀ ਉਹਦੇ ਵਿੱਚ ਹੀ ਸ਼ਾਮਿਲ ਹੁੰਦੀ ਹੈ ਸਾਰੀ। ਮੈਂ ਮਤਲਬ ਇਹਨੂੰ ਇਸ ਤਰ੍ਹਾਂ ਸਮਝੋ ਕਿ ਅਗਰ ਕਿਸੇ ਬੰਦੇ ਨੇ ਤੁਹਾਡੇ ਨਾਲ 3 ਦਿਨ 4 ਦਿਨ 5 ਦਿਨ ਕੰਮ ਕੀਤਾ ਵਿਆਹ ਦੇ ਉੱਤੇ, ਅਤੇ ਉਹਦੀ ਤੁਸੀਂ ਜ਼ੇਨ 'ਚ ਆਪੇ ਸੋਚਣਾ ਵੀ ਇਹਨੇ ਆਪਣਾ ਇੰਨਾ ਵੇਲਾ ਦਿੱਤਾ, ਇੰਨਾ ਵਕਤ ਦਿੱਤਾ ਹੈ, ਅਤੇ ਉਹਦੀ ਜਿਹੜੀ ਵੀ ਮਜ਼ਦੂਰੀ ਬਣਦੀ ਹੈ ਨਾਲ ਇਨਾਮ ਬਣਦਾ ਜਿਹੜਾ ਉਹਦਾ, ਅਤੇ ਉਹ ਇੱਕ ਟਿਪ ਦੀ ਸ਼ਕਲ ਦੇ ਵਿੱਚ ਇੱਕ ਉਹਦੀ ਸੈਲਰੀ ਦੀ ਸ਼ਕਲ, ਜੋ ਵੀ ਤੁਸੀਂ ਉਹਨੂੰ ਕਹਿਣਾ, ਉਹ ਉਹਨੂੰ ਜਿਹੜੇ ਪੈਸੇ ਦਿੱਤੇ ਜਾਂਦੇ ਨੇ ਉਹਨੂੰ ਪੰਜਾਬੀ 'ਚ ਲਾਗ ਕਹਿੰਦੇ ਨੇ। ਇਹ ਜਿਹੜੇ ਲਾਗੀ ਨੇ ਸਾਰੇ ਫੀਲਡ ਮਾਰਸ਼ਲ ਸਾਹਿਬ ਦੇ, ਇਹ ਲਾਗੀ ਸਾਰੇ, ਜਿਹਦੇ ਵਿੱਚ ਬਾਜੀ ਮਰੀਅਮ ਵੀ, ਇਹ ਸਾਰੇ ਲਾਗੀ ਨੇ। ਬਾਜੀ ਮਰੀਅਮ ਵੀ ਲਾਗੀ ਹੈ ਉਹਨਾਂ ਦੀ, ਉਹ ਕਿਉਂਕਿ ਫੀਲਡ ਮਾਰਸ਼ਲ ਸਾਹਿਬ ਨੇ, ਤੁਹਾਨੂੰ ਪਤਾ, ਬਾਕੀ ਸਾਰੇ ਨੂਨ ਵਾਲੇ ਲਾਗੀ ਸ਼ਾਗੀ ਨੇ। ਇਸ ਵੇਲੇ ਤਾਂ ਮੀਆਂ ਸਾਹਿਬ ਵੀ ਲਾਗੀ ਨੇ। ਮੀਆਂ ਸਾਹਿਬ ਉਹ ਲਾਗੀ ਨੇ ਜਿਹੜੇ ਉਹ ਤੁਸੀਂ ਪਤਾ ਨਹੀਂ ਵੇਖਿਆ ਕਿ ਨਹੀਂ ਵੇਖਿਆ, ਵਾਜਾ ਵੱਜਦਾ ਵੇਖਿਆ ਜੇ ਕਦੀ? ਵੱਡਾ ਬੈਂਡ ਹੁੰਦਾ ਨਾ, ਉਹਦੇ ਵਿੱਚ ਵਾਜਾ ਵੱਜਦਾ ਹੁੰਦਾ ਅਤੇ ਕਈ ਹੁੰਦੇ ਨੇ ਵਾਜਾ ਵਜਾਉਣ ਵਾਲੇ, ਜ਼ਾਹਿਰ ਹੈ ਸਾਹ ਉਹਦੇ ਚਾਹੀਦਾ ਹੁੰਦਾ ਪੂਰਾ। ਜਿਹੜਾ ਵੱਡਾ ਬਾਜੇ ਵਾਲਾ ਉਹਨੂੰ ਤਾਂ ਬਹੁਤ ਸਾਹ ਚਾਹੀਦਾ ਹੁੰਦਾ, ਜਿਹਨੇ ਪਾਂ ਮਾਰਨਾ ਹੁੰਦਾ, ਅਤੇ ਉਹ ਤਾਂ ਚਲੋ ਕਿਸੇ ਜਵਾਨ ਬੰਦੇ ਦੇ ਗਲ 'ਚ ਪਾਇਆ ਹੁੰਦਾ ਉਹਨਾਂ ਨੇ। ਅਤੇ ਇੱਕ ਅੱਧਾ ਬੰਦਾ ਇਹੋ ਜਿਹਾ ਹੁੰਦਾ ਜਿਹਨੇ ਸਾਹਮਣੇ ਨਾ ਆਪਣੇ ਅਗਲੇ ਪਾਸੇ ਵਾਜੇ ਵਾਲਿਆਂ ਦੇ ਨਾਲ ਬੰਦਾ ਹੁੰਦਾ ਜਿਹਨੇ ਸਾਹਮਣੇ ਥੈਲਾ ਪਾਇਆ ਹੁੰਦਾ ਅਤੇ ਢਿੱਡ ਜ਼ਰਾ ਵੱਡਾ ਹੁੰਦਾ ਨਾਰਮਲੀ। ਉਹਦੀ ਵਜ੍ਹਾ ਇਹ ਹੁੰਦੀ ਕਿ ਉਮਰ ਦਾ ਬਹੁਤਾ ਹੁੰਦਾ ਬੰਦਾ, ਅਤੇ ਤੁਰਦਾ ਵੀ ਜ਼ਰਾ ਨਿਸਰ ਕੇ, ਉਹ ਮਤਲਬ ਤੁਰਿਆ ਵੀ ਪੂਰਾ ਨਹੀਂ ਜਾਂਦਾ ਜੰਝ ਦੇ ਨਾਲ ਉਸ ਤਰੀਕੇ ਨਾਲ।
ਤੇ ਉਹਨੇ ਗਲ ਦੇ ਵਿੱਚ ਕੋਈ ਨਾ ਕੋਈ ਪੀਪਨੀ ਸ਼ੀਪਨੀ ਉਹ ਆਪਣਾ ਸ਼ਹਿਨਾਈ ਵਗੈਰਾ ਖੁਪਾਈ ਹੁੰਦੀ ਹੈ। ਕਦੇ ਕਦੇ ਉਹਦਾ ਦਿਲ ਕਰੇ ਤੇ ਸ਼ਹਿਨਾਈ ਚੁੱਕ ਕੇ ਤੇ ਵਿੱਚ ਧੁੰਨ ਦੇ ਵਿੱਚ ਹਲਕਾ ਜਿਹਾ ਸ਼ਾਮਲ ਹੋ ਜਾਂਦਾ ਹੈ। ਮੇਰਾ ਮਤਲਬ ਜਿਵੇਂ ਨਾਨੀ ਦਾਦੀ ਘਰ ਫਿਰਦੀ ਹੋਵੇ ਤੇ ਹਾਂਡੀ ਪੱਕਣ ਡਈ ਹੋਵੇ ਤੇ ਕੋਈ ਸ਼ਾਇਦ ਤੁਰੀ ਫਿਰਦੀ ਪਾ ਦੇ, ਐਕਟਿਵਲੀ ਨਾ ਖਲੋਤੀ ਹੋਵੇ ਕਿਚਨ ਦੇ ਵਿੱਚ, ਉਹ ਇੰਝ ਹੀ ਉਹ ਜਿਹੜਾ ਜੰਜ ਦੇ ਵਿੱਚ ਜਾਣ ਡਿਆ ਹੁੰਦਾ ਨਾ, ਉਹਨਾਂ ਨੂੰ ਵੱਡਾ ਦਾਦਾ ਆਖਦੇ ਨੇ। ਦਾਦਾ ਨਹੀਂ, ਦਾਦਾ, ਇਹ ਪੰਜਾਬੀ ਦਾ ਲਫ਼ਜ਼ ਹੈ। ਦਾਦਾ ਤੇ ਗ੍ਰੈਂਡਫਾਦਰ ਹੁੰਦਾ। ਦਾਦਾ ਜਿਹੜਾ ਜ਼ਰਾ ਸਾਡੇ ਮੀਰ ਆਲਮ ਨੇ, ਜਿਨ੍ਹਾਂ ਨੂੰ ਉਰਫੇ ਆਮ 'ਚ ਮਰਾਸੀ ਆਖਿਆ ਜਾਂਦਾ ਹੈ, ਉਹਨਾਂ ਦਾ ਜਿਹੜਾ ਵੱਡਾ ਦਾਦਾ ਹੁੰਦਾ ਨਾ, ਵੱਡਾ ਮੀਰ ਆਲਮ, ਉਹ ਵਿੱਚ ਫਿਰਦਾ ਅਤੇ ਉਹਦੇ ਗਲ ਦੇ ਵਿੱਚ ਸ਼ਹਿਨਾਈ ਹੁੰਦੀ ਅਕਸਰ, ਅਤੇ ਉਹ ਕਿਤੇ ਐਵੇਂ ਹੀ ਕਿਤੇ ਕਿਤੇ ਚੁੱਕ ਕੇ ਉਹਨੇ ਮੂੰਹ 'ਚ ਸ਼ਹਿਨਾਈ ਲੈ ਕੇ ਅਤੇ ਥੋੜ੍ਹਾ ਜਿਹਾ ਉਹਦੇ ਵਿੱਚ ਫੂਕ ਮਾਰਨੀ ਹੁੰਦੀ ਹੈ, ਅਤੇ ਐਵੇਂ ਹਲਕੀ ਹੁਲਕੀ ਵਜਾ ਕੇ। ਬਾਕੀ ਉਹਦੇ ਕੋਲ ਹੁੰਦੇ ਨੇ 5-5 ਹਜ਼ਾਰ ਵਾਲੇ ਨੋਟ ਦੂਸਰੇ, ਇਹ ਭਾਨ ਸ਼ਾਨ ਦੇਣ ਵਾਲੇ, ਜਿਹੜੇ ਭਾਨ ਦਾ ਮਤਲਬ ਹੈ ਕਿ ਜਿਹੜਾ ਲੂਜ਼, ਜਿਹੜੀ ਤੁਸੀਂ ਕਿਸੇ ਨੇ ਅਗਰ 1000 ਰੁਪਈਆ ਦਿੱਤਾ ਹੈ ਜਾਂ 5000 ਦਿੱਤੇ ਨੇ ਤਾਂ ਉਹਨੂੰ ਖੁੱਲ੍ਹੇ ਪੈਸੇ ਚਾਹੀਦੇ ਨੇ, ਅਤੇ ਉਹਨੂੰ ਭਾਨ ਆਖਦੇ ਨੇ ਪੰਜਾਬੀ 'ਚ। ਉਹ ਭਾਨ ਜਿਹੜੀ ਹੈ ਨਾ, ਭਾਨ ਮਤਲਬ ਭੰਨਣ ਤੋਂ ਭਾਨ, ਸਮਝਦੇ ਹੋ ਨਾ, ਅਤੇ ਉਹ ਦੇਣ ਵਾਸਤੇ ਉਹ ਵਿੱਚ ਜਿਹੜਾ ਫਿਰਦਾ ਹੁੰਦਾ ਨਾ ਵੱਡੇ ਸਾਹਿਬ ਜਿਹੜੇ ਨੇ, ਉਹ ਨਵਾਜ਼ ਸ਼ਰੀਫ ਸਾਹਿਬ, ਉਹ ਲਾਗੀ ਨੇ। ਉਹਦੀ ਵਜ੍ਹਾ ਹੈ ਕਿ ਉਹ ਕਿਤੇ ਕਿਤੇ ਵਾਜਾ ਵਜਾਉਂਦੇ ਨੇ ਵਿਚਾਰਿਆਂ ਨੂੰ, ਕਿਤੇ ਕਿਤੇ ਲਿਆ ਕੇ, ਔਰ ਉਹ ਜਿਹੜਾ ਵਾਜਾ ਵਜਾਉਣ ਵਾਲੇ ਹੁੰਦੇ ਨਾ, ਉਹ ਉਸ ਉਮਰ ਦੇ ਵਿੱਚ ਤੁਰਿਆ ਵੀ ਪੂਰਾ ਨਹੀਂ ਜਾਂਦਾ, ਅਤੇ ਮੂੰਹ ਅਕਸਰ ਸੁੱਜਿਆ ਹੀ ਹੁੰਦਾ, ਸੁੱਜ ਭੜੋਲਾ ਹੀ ਹੁੰਦਾ, ਮਤਲਬ ਆਪਣੇ ਆਪ ਤੋਂ ਵੀ ਤੰਗ ਹੀ ਹੁੰਦਾ ਬੰਦਾ। ਅਗਰ ਵਾਜੇ ਵਾਲੇ ਬਹੁਤੇ ਤੇਜ਼ ਤੁਰ ਪੈਣ ਤਾਂ ਫਿਰ ਵੀ ਗੁੱਸੇ, ਘੱਟ ਤੇਜ਼ ਤੁਰਨ ਤਦ ਵੀ, ਵੇਲਾਂ ਘੱਟ ਹੋਣ ਅਤੇ ਤਦ ਵੀ, ਵੇਲਾਂ ਬਹੁਤੀਆਂ। ਵੇਲਾਂ ਵੀ ਇੱਕ ਕਿਸਮ ਦਾ ਲਾਗ ਵਰਗਾ ਹੀ ਕੰਮ ਹੁੰਦਾ। ਉਹ ਜਿਹੜੇ ਸਿਰ ਦੇ ਉੱਤੇ ਪੈਸੇ ਰੱਖਦੇ ਨੇ ਜਾਂ ਇੰਝ ਪੈਸੇ ਸੁੱਟਦੇ ਨੇ, ਉਹਨੂੰ ਵੇਲਾਂ ਕਰਾਉਣਾ ਕਹਿੰਦੇ ਨੇ। ਅਤੇ ਇਹ ਬਹਰਹਾਲ ਮੁਖਤਸਰ ਗੱਲ ਇਹ ਹੈ ਕਿ ਇਹ ਜਿਹੜੇ ਲਾਗੀ ਨੇ ਸਾਰੇ, ਇਹ ਕਈ ਲਾਗੀ ਇਹੋ ਜਿਹੇ ਨੇ ਕਿ ਉਹ ਇੱਕ ਦਿਨ ਇੱਕ ਗੱਲ ਕਰਦੇ ਨੇ, ਦੂਜੇ ਦਿਨ ਦੂਸਰੀ ਗੱਲ ਕਰਦੇ ਨੇ। ਮਤਲਬ ਜਾਵੇਦ ਚੌਧਰੀ, ਅੱਛਾ ਇਹ ਹੁਣ ਜਿਹੜੇ ਆਪਣੇ ਕਾਸਮ ਸੂਰੀ ਸਾਹਿਬ ਨੇ, ਇਹਨਾਂ ਨੇ ਉਹਨਾਂ ਨੂੰ ਸਿੱਧਾ ਹੀ ਜੇਦਾ ਚੰਗੜਾ ਆਖ ਚੜਿਆ। ਇਹ ਤੁਹਾਡੇ ਤੁਸੀਂ ਟਵੀਟ ਵੇਖ ਲਓ। ਇਹ ਹੁਣ ਜੇਦਾ ਜੀ, ਜੇਦਾ ਚੰਗੜ, ਯਾਰ ਇਹ ਜੇਦਾ ਜੀ ਤੱਕ ਠੀਕ ਹੈ, ਜੇਦਾ ਚੰਗੜ ਜ਼ਰਾ ਮੇਰਾ ਮਤਲਬ ਹੈ ਕਿ ਨਹੀਂ ਹੈ। ਉਹ ਆਪਣੇ ਦੋਸਤਾਂ ਨੂੰ ਵੀ ਮੈਂ ਕਹਿ ਸਕਦਾ ਨਾ, ਕਿਉਂਕਿ ਕਾਸਮ ਸੂਰੀ ਸਾਹਿਬ ਸਾਡੇ ਭਾਈ ਨੇ, ਅਸੀਂ ਰਿਕੁਐਸਟ ਕਰ ਸਕਦੇ ਹਾਂ ਉਹਨਾਂ ਨੂੰ, ਜੇਦਾ ਚੰਗੜ। ਇਹ ਮੈਨੂੰ ਤੁਸੀਂ ਕੌਮੈਂਟ 'ਚ ਵੀ ਦੱਸਣਾ ਹੈ, ਮੈਨੂੰ ਕੋਈ ਐਡੀ ਚੰਗੜ ਦੀ ਸਮਝ ਨਹੀਂ ਕੌਣ ਹੁੰਦਾ ਹੈ। ਜਿਹੜੇ ਬੰਦੇ ਸਮਝਦੇ ਨੇ ਵੀ ਚੰਗੜ ਕੌਣ ਹੁੰਦਾ, ਜ਼ਰਾ ਥੋੜ੍ਹਾ ਜਿਹਾ ਕੌਮੈਂਟਸ ਦੇ ਵਿੱਚ ਐਕਸਪਲੇਨ ਕਰਨਾ ਕੌਣ ਹੁੰਦਾ। ਫਿਰ ਹੋ ਸਕਦਾ ਮੈਂ ਆਪਣੀ ਰਾਏ ਬਦਲਣਾ। ਅਤੇ ਉਹ ਜਿਹੜਾ ਮੁੰਡਾ ਐਸ ਅਹਿਮਦ ਹੈ, ਉਹ ਵੀ ਇਹਨਾਂ ਨੂੰ ਜੇਦਾ ਚੰਗੜ ਹੀ ਆਖਦਾ ਹੈ। ਇਹ ਮੈਨੂੰ ਅਗਰ ਤਾਂ ਮਾਯੂਬ ਗੱਲ ਹੈ ਤਾਂ ਬਈ ਫਿਰ ਨਾ ਆਖੋ, ਜੇਦਾ ਜੀ ਨੂੰ ਬਹੁਤੀ ਭੈੜੀ ਗੱਲ ਨਾ ਆਖੋ। ਲੇਕਿਨ ਅਗਰ ਨਾਰਮਲ ਰੂਟੀਨ ਦੀ ਗੱਲ ਹੈ, ਅਗਰ ਇਸ ਹਿਸਾਬ ਨਾਲ ਕਰਦੇ ਹੋ ਵੀ ਭੈੜੀਆਂ ਗੱਲਾਂ ਕਰਨ ਵਾਲੇ ਬੰਦੇ ਨੂੰ ਚੰਗੜ ਕਹਿਣਾ, ਫਿਰ ਤੁਸੀਂ ਕਹਿ ਲਓ, ਫਿਰ ਜੇਦਾ ਜੀ ਇਹਦਾ ਗੁੱਸਾ ਨਹੀਂ ਕਰਨਗੇ। ਮਤਲਬ ਜੇਦਾ ਜੀ ਜਿਹੜੇ ਨੇ, ਚਲੋ ਅਗਲਾ ਲਫ਼ਜ਼ ਤੁਸੀਂ ਆਪੇ ਲਾਉਣਾ ਲਾਓ, ਨਹੀਂ ਲਾਉਣਾ ਨਾ ਲਾਓ, ਜਿਸ ਤਰ੍ਹਾਂ ਦੂਸਰੇ ਦੋਸਤਾਂ ਨੇ। ਮੈਂ ਤਾਂ ਉਹਨਾਂ ਨੂੰ ਬਾਈ ਚੰਗੜ ਨਹੀਂ ਕਹਿੰਦਾ, ਤੁਸੀਂ ਉਹਨਾਂ ਨੂੰ ਚੰਗੜ ਕਹਿਣਾ ਅਤੇ 100 ਵਾਰੀ ਕਹੋ, ਮੈਂ ਨਹੀਂ ਉਹਨਾਂ ਨੂੰ ਚੰਗੜ ਕਹਿਣਾ। ਇਹ ਜਿਹੜੇ ਦੋਸਤ ਕਹਿੰਦੇ ਨੇ ਉਹਨਾਂ ਦੀ ਮਰਜ਼ੀ ਹੈ। ਅਤੇ ਬਹਰਹਾਲ ਮੁਖਤਸਰ ਗੱਲ ਇਹ ਵੀ ਚੰਗੜ ਵਾਲੇ ਲਫ਼ਜ਼ ਨੂੰ ਵਿੱਚੋਂ ਕੱਢ ਕੇ ਪਾਸੇ 'ਤੇ ਰੱਖ ਕੇ ਬਾਕੀ ਗੱਲ ਕਰਦੇ ਹਾਂ ਅਗਲੀ। ਬਾਕੀ ਗੱਲ ਇਹ ਹੈ ਕਿ ਜੇਦਾ ਜੀ ਜਿਹੜੇ ਨੇ, ਉਹ ਇੱਕ ਦਿਨ ਕਹਿੰਦੇ ਨੇ ਵੀ ਇਮਰਾਨ ਖਾਨ ਲੇਟ ਗਿਆ, ਲੰਮੇ ਪੈ ਗਿਆ, ਅਗਲੇ ਦਿਨ ਆਉਂਦੇ ਨੇ ਵੀ ਗਾਲਾਂ ਕੱਢਦਾ। ਇਮਰਾਨ ਖਾਨ ਜਿਹੜਾ ਉਹ ਬੁਰਾ ਭਲਾ ਕਹਿੰਦਾ, ਇਮਰਾਨ ਖਾਨ ਜਿਹੜਾ ਉਹ ਟੁੱਟਦਾ ਨਹੀਂ, ਇਮਰਾਨ ਖਾਨ ਜਿਹੜਾ ਉਹਨੇ ਅਖੀਰ ਲਿਆਂਦੀ ਪਈ, ਉਹਨੇ ਹੱਥ ਚੁੱਕੀ, ਉਹਨੂੰ ਡਾਰੀ ਕੋਈ ਨਹੀਂ। ਆਉਂਦੇ ਨੇ ਅੱਜ 15 ਸਾਲ ਉਹਨੂੰ ਹੋਰ ਅੰਦਰ ਰੱਖਣਾ ਪੈਣਾ, ਵਰਨਾ ਉਹਦੀ ਤਬੀਅਤ ਠੀਕ ਨਹੀਂ ਹੋਣੀ, ਉਹਦੀ ਤਬੀਅਤ ਠੀਕ ਕਰਨੀ ਪੈਣੀ ਹੈ। ਉਹ ਖਸਮੋ ਕਿਸੇ ਇੱਕ ਪਾਸੇ ਬਹਿ ਜਾਓ, ਇੱਕ ਪਾਸੇ ਦੀ ਗੱਲ ਕਰ। ਇਹ ਹੁਣ ਮੈਨੂੰ ਸਮਝ ਆਈ ਹੈ। ਮੈਨੂੰ ਅੱਗੇ ਮੈਂ ਤੁਹਾਨੂੰ ਕਿਹਾ ਨਾ, ਮੈਨੂੰ ਦੱਸੋ ਵੀ ਚੰਗੜ ਕਿਹਨੂੰ ਕਹਿੰਦੇ ਨੇ। ਇਹ ਮੈਨੂੰ ਲੱਗਦਾ ਜਿਹੜਾ ਬੰਦਾ ਇੱਧਰ ਦੀ ਦੋਵੇਂ ਗੱਲਾਂ ਕਰਨ, ਇਸ ਵਜ੍ਹਾ ਤੋਂ ਸੱਜਣ ਸਾਰੇ ਬਈ, ਮੈਂ ਨਹੀਂ ਕਹਿੰਦਾ ਦੋਹਰੇ ਚੰਗੜ, ਮੈਂ ਨਹੀਂ ਕਹਿ ਸਕਦਾ ਲਫ਼ਜ਼, ਮੈਨੂੰ ਮਯੂਬ ਜਿਹਾ ਲੱਗਣ ਡਿਆ, ਲੇਕਿਨ ਮੈਂ ਸਿਰਫ ਐਕਸਪਲੇਨ ਕਰਨ ਡਿਆ ਵੀ ਕਿਉਂ ਕਹਿੰਦੇ ਨੇ। ਉਹ ਮੈਨੂੰ ਹੁਣ ਸਮਝ ਆ ਗਈ ਵੀ ਕਦੀ ਇੱਧਰ ਦੀ ਗੱਲ, ਕਦੀ ਇੱਧਰ ਦੀ ਗੱਲ। ਮਤਲਬ ਜਿਹੜੇ ਬੰਦੇ ਦਾ ਇੱਕ ਘਰ ਹੀ ਨਾ ਹੋਵੇ, ਜਿਹਦੇ ਬੰਦੇ ਦੀ ਇੱਕ ਗੱਲ ਹੀ ਨਾ ਹੋਵੇ। ਅਤੇ ਇਹ ਹਰਕਤਾਂ ਇਹ ਜਿਹੜੇ ਇਸਟੈਬਲਿਸ਼ਮੈਂਟ ਵਾਲੇ ਨੇ ਇਹ ਕਰਦੇ ਨੇ। ਬਈ ਪਹਿਲਾਂ ਘਰ 'ਚ ਸਲਾਹ ਕਰ ਲਓ ਵੀ ਇਮਰਾਨ ਖਾਨ ਡਰ ਗਿਆ ਜਾਂ ਨਹੀਂ ਡਰਿਆ, ਇਮਰਾਨ ਖਾਨ ਲੰਮਿਆਂ ਪੈ ਗਿਆ ਜਾਂ ਨਹੀਂ ਪੈ ਗਿਆ। ਜੇ ਪੈ ਗਿਆ ਹੈ ਤਾਂ ਮੈਨੂੰ ਦੱਸੋ, ਤੁਹਾਨੂੰ ਕਿਵੇਂ ਪਤਾ ਵੀ ਇਮਰਾਨ ਖਾਨ ਲੰਮੇ ਪੈ ਗਿਆ? ਤੁਸੀਂ ਨਾਲ ਲੰਮੇ ਪਏ ਹੋ ਜਾ ਕੇ, ਵੀ ਤੁਹਾਨੂੰ ਪਤਾ ਲੰਮੇ ਪੈ ਗਿਆ। ਅਤੇ ਦੂਸਰੀ ਗੱਲ ਇਹ ਦੱਸੋ ਵੀ ਜੇ ਨਹੀਂ ਲੰਮਾ ਪਿਆ, ਜੇ ਬੈਠਾ ਖੁੰਡੀ ਲੈ ਕੇ, ਡਾਂਗ ਲੈ ਕੇ, ਅਤੇ ਫਿਰ ਤੁਸੀਂ ਲਾਗੇ ਕਿਉਂ ਜਾਂਦੇ ਹੋ ਮੌਰੰਜ ਖਾਣ ਵਾਸਤੇ? ਇਹ ਤਾਂ ਤੁਸੀਂ ਫੈਸਲਾ ਆਪ ਹੀ ਕਰਨਾ। ਅੱਛਾ ਜੀ, ਅਗਲੀ ਖਬਰ ਹੈ ਇਰਾਨ ਤੋਂ ਰੱਖਣੇ। ਇੱਕ ਤਾਂ ਪੜ੍ਹੇ ਲਿਖੇ ਨਹੀਂ, ਉੱਤੋਂ ਕੋਸ਼ਿਸ਼ ਨਹੀਂ ਕਰਦੇ। ਜਨਾਬ ਸ਼ਹਿਬਾਜ਼ ਸ਼ਰੀਫ ਸਾਹਿਬ ਇਰਾਨ ਗਏ ਤਾਂ ਉੱਥੇ ਜੁੱਤੀ ਲਾਤੀ ਜਾ ਕੇ। ਹੁਣ ਪਤਾ ਨਹੀਂ ਕਿਹਨੇ ਦੱਸਿਆ, ਸਾਰੇ ਜੁੱਤੀ ਪਾ ਕੇ ਬੈਠੇ ਨੇ। ਤਸਵੀਰ 'ਚ ਵੇਖੋ, ਇਕੱਲਾ ਹੀ ਸ਼ਹਜ਼ਾਦਾ ਜਿਹੜਾ ਸਾਡਾ ਚਾਚਾ ਛੋਟੂ, ਉਹ ਉੱਥੇ ਜਨਾਬ ਜੁੱਤੀ ਪਾ ਕੇ, ਜਿਹੜਾ ਜੁੱਤੀ ਲਾ ਕੇ ਅੰਦਰ ਗਿਆ। ਅਤੇ ਇਹ ਪਤਾ ਨਹੀਂ ਉਹਨਾਂ ਨੇ ਇਮਰਾਨ ਖਾਨ ਸਾਹਿਬ ਦੀ ਰੀਸ ਕਰਨੀ ਸੀ। ਉਹ ਤਾਂ ਉੱਥੇ ਮਦੀਨਾ 'ਚ ਜਾ ਕੇ ਜੁੱਤੀ ਲਾਉਂਦੇ ਨੇ ਸਰਕਾਰ ਦੇ ਰੌਜ਼ੇ 'ਤੇ। ਉਹਨਾਂ ਦਾ ਮਜ਼ਹਬੀ ਜਿਹੜਾ ਉਹਨਾਂ ਦਾ ਇੱਕ ਬਿਲੀਫ ਹੈ, ਉਹ ਉਹਨਾਂ ਨੂੰ ਆਜ਼ਾਦੀ ਹੈ ਉਹ ਕੰਮ ਕਰਨ ਦੀ, ਉਹ ਤਾਂ ਉੱਥੇ ਲਾਉਂਦੇ ਨੇ। ਤੁਸੀਂ ਉੱਤੇ ਇਤਰਾਜ਼ ਕਰੋ ਨਾ ਕਰੋ, ਤੁਹਾਡਾ ਹੱਕ ਹੈ। ਹਰ ਇੱਕ ਦਾ ਆਪਣਾ ਆਪਣਾ ਮਜ਼ਹਬੀ ਅਕੀਦਾ ਹੈ ਨਾ। ਤੁਹਾਨੂੰ ਉਹ ਬੁਰੀ ਲੱਗਦੀ ਹੈ, ਸ਼ਾਇਦ ਤੁਸੀਂ ਇਤਰਾਜ਼ ਕਰ ਲਓ। ਖਾਨ ਸਾਹਿਬ ਨੇ ਕਿਹੜਾ ਤੁਹਾਨੂੰ ਕਦੀ ਡੱਕਿਆ ਵੀ ਨਾ ਕਰੋ ਮੇਰੇ 'ਤੇ ਇਤਰਾਜ਼? ਤੁਹਾਡਾ ਆਪਣਾ ਅਕੀਦਾ, ਉਹਨਾਂ ਦਾ ਆਪਣਾ ਅਕੀਦਾ। ਲੇਕਿਨ ਇੱਥੇ ਜੁੱਤੀ ਲਾਉਣ ਦੀ ਕੋਈ ਗੱਲ ਸਮਝ ਨਹੀਂ ਆਈ। ਵੈਸੇ ਸ਼ੁਕਰ ਹੈ ਕਰੋ ਵੀ ਤੁਸੀਂ ਤਾਂ ਬਾਹਰ ਲਾ ਕੇ ਗਏ ਹੋ, ਜੇ ਖਮਨਾਈ ਸਾਹਿਬ ਨੇ ਉੱਥੇ ਨਹੀਂ ਲਾ ਲਈ। ਜਿਹੋ ਜਿਹੀਆਂ ਤੁਹਾਡੀਆਂ ਹਰਕਤਾਂ ਨੇ, ਸੋਚੋ ਜੇ ਉਹਨਾਂ ਜੁੱਤੀ ਉੱਥੇ ਲਾ ਲੈਂਦੇ ਤਾਂ ਫਿਰ। ਪੰਜਾਬੀ ਵੀ ਖੂਬਸੂਰਤ ਜ਼ੁਬਾਨ ਹੈ,
ਤੇ ਜੇ ਬੰਦਾ ਕਿਸੇ ਨੂੰ ਆਖੇ ਵੀ ਪੁੱਤਰ ਜੁੱਤੀ ਲਾ ਲੈ ਤੇ ਹੋਰ ਗੱਲ ਹੈ, ਤੇ ਜੇ ਬੰਦਾ ਉਹ ਕਿਸੇ ਦੂਸਰੇ ਨੂੰ ਆਖੇ ਵੀ ਮੈਂ ਫਿਰ ਲਾਵਾਂ ਜੁੱਤੀ, ਉਹਦਾ ਮਤਲਬ ਹੀ ਕੋਈ ਹੋਰ ਹੈ। ਹਾਲਾਂਕਿ ਆਖੀ ਓਨੀ ਕੀ ਗੱਲ ਹੈ, ਪੰਜਾਬੀ ਦਾ ਇਹੀ ਮਜ਼ਾ ਵੀ ਹਰ ਪਾਸੇ ਜਿਹੜੀ ਹੈ, ਜਿਵੇਂ ਧੋਤੀ ਐਸਾ ਲਿਬਾਸ ਹੈ ਨਾ ਕਿ ਹਰ ਪਾਸੇ ਚੱਲ ਜਾਂਦੀ ਹੈ। ਤੁਸੀਂ ਵੇਖਿਆ ਨਾ ਕਿ ਬਾਬਿਆਂ ਨੇ ਧੋਤੀ ਜ਼ਰਾ ਚੰਗੀ, ਤੁਹਾਨੂੰ ਪਤਾ, ਲੱਠੇ ਦੀ ਬੰਨੀ ਹੋਵੇ ਅਤੇ ਚੰਗੀ ਉੱਤੇ ਬੋਸਕੀ ਦਾ ਕੁੜਤਾ ਪਾਇਆ ਹੋਵੇ ਅਤੇ ਉੱਤੇ ਪੱਗ ਬੰਨੀ ਹੋਵੇ, ਥੱਲੇ ਖੁੱਸਾ ਪਾਇਆ, ਤਾਂ ਫਾਰਮਲ ਲਿਬਾਸ ਹੈ। ਅਤੇ ਬਾਕੀ ਧੋਤੀ ਤੁਸੀਂ ਬੰਨ੍ਹ ਕੇ ਪਾਣੀ ਵੀ ਲਾ ਸਕਦੇ ਹੋ ਅਤੇ ਨਹਾ ਵੀ ਸਕਦੇ ਹੋ ਅਤੇ ਬਾਕੀ ਸਾਰੇ ਕੰਮ ਵੀ ਕਰ ਸਕਦੇ। ਮਤਲਬ ਫਾਰਮਲ, ਇਨਫਾਰਮਲ, ਗਰਮੀ ਸਰਦੀ, ਹਰ ਸਿਚੁਏਸ਼ਨ ਦੇ ਵਿੱਚ ਧੋਤੀ ਜਿਹੜੀ ਹੈ ਉਹ ਚੱਲ ਜਾਂਦੀ ਹੈ। ਇਹ ਵਾਇਰਲ ਵੀਡੀਓ ਵੇਖ ਲਓ, ਇਹ ਜਵਾਨ ਧੋਤੀ ਪਾ ਕੇ ਅਵਾਰਡ ਲੈ ਰਿਹਾ ਸੀ, ਪਤਾ ਨਹੀਂ ਉਹ ਨੂਨ ਲੀਗ ਦਾ ਕਿਹਦਾ, ਅਤੇ ਇਹਨੇ ਜਨਾਬ ਲੋਕਾਂ ਨੂੰ ਅਵਾਰਡ ਲੈਂਦਿਆਂ ਸਾਰੇ ਹੀ ਦਰਸ਼ਨ ਕਰਾ ਚੜੇ ਨੇ। ਅਤੇ ਧੋਤੀ ਹੁਣ ਅੱਜ ਕੱਲ੍ਹ ਦੇ ਜ਼ਮਾਨੇ 'ਚ, ਕਿਉਂਕਿ ਪੁਰਾਣੇ ਜਿਹੜੇ ਬਾਬੇ ਹੁੰਦੇ ਸਨ ਜਾਂ ਪੁਰਾਣੇ ਬੰਦੇ ਸਨ, ਉਹਨਾਂ ਨੂੰ ਆਪਣਾ ਸਾਰਾ ਆਪਣੇ ਆਪ ਨੂੰ ਕੁੰਜਣ ਦਾ, ਸਾਂਭਣ ਦਾ ਵੀ ਬੜਾ ਪਤਾ ਸੀ, ਅਤੇ ਉਹ ਧੋਤੀਆਂ ਬੰਨ੍ਹਦੇ ਸਨ, ਉਹਨਾਂ ਨੂੰ ਉਹਦੇ ਅਦਬੋ ਅਦਾਬ ਵੀ ਪਤਾ ਸਨ। ਹੁਣ ਤੁਸੀਂ ਜਿੰਨੀ ਆਪਣੀਆਂ, ਮੇਰਾ ਮਤਲਬ ਹੈ ਕਿ ਖੁੱਚਾਂ ਕਹਿੰਦੇ ਨੇ ਇਹ ਪੈਰਾਂ ਦੇ ਜਿਹੜੇ ਗਿੱਟੇ ਹੁੰਦੇ ਨੇ ਨਾ, ਇਹਨਾਂ ਨੂੰ ਖੁੱਚਾਂ ਕਹਿੰਦੇ ਨੇ, ਐਵੇਂ ਕੋਈ ਗਲਤ ਲਫ਼ਜ਼ ਨਾ ਸਮਝ ਲੈਣਾ। ਪੈਰ ਦੇ ਉੱਤੇ ਜਿਹੜੀ ਜਗ੍ਹਾ ਹੁੰਦੀ ਹੈ ਜਿੱਥੇ ਲੱਤ ਜਾ ਕੇ ਜੁੜਦੀ ਹੈ ਪੈਰ ਨਾਲ, ਅਤੇ ਇਹ ਤੁਸੀਂ ਜਿਵੇਂ ਖੁੱਚਾਂ ਖੋਲ ਕੇ ਤੁਰਦੇ ਹੋ, ਅਤੇ ਹੁਣ ਮੇਰਾ ਮਤਲਬ ਥੱਲੇ ਕੱਛਾ ਪਾਇਆ ਕਰੋ ਵੱਡਾ, ਠੀਕ ਹੈ ਨਾ। ਜਦੋਂ ਧੋਤੀ ਅਗਰ ਬੰਨੋ, ਉਹਦਾ ਸ਼ੌਕ ਹੋਵੇ, ਜ਼ਰੂਰ ਬੰਨੋ, ਕਿਉਂਕਿ ਤੁਹਾਡਾ ਟ੍ਰੈਡੀਸ਼ਨਲ ਲਿਬਾਸ ਹੈ, ਲੇਕਿਨ ਥੱਲੇ ਵੱਡਾ ਕੱਛਾ ਪਾ ਲਿਆ ਕਰੋ। ਇਹ ਚੰਗੀ ਗੱਲ ਹੈ। ਉਹਦੀ ਵਜ੍ਹਾ ਹੈ ਕਿ ਹੁਣ ਕਿਉਂਕਿ ਤੁਸੀਂ ਓਡੇ ਐਕਸਪਰਟ ਨਹੀਂ, ਅਤੇ ਮਾਮਲਾਤ ਜਿਹੜੇ ਉਹ ਹੀ ਨਾ ਹੋਣ ਜੋ ਫਾਰਮ 47 ਤੋਂ ਬਾਅਦ ਇਹ ਨਵਾਜ਼ ਸ਼ਰੀਫ ਸਾਹਿਬ ਨਾ ਹੋਇਆ। ਇਹੀ ਸਮਝੋ ਉਹਨਾਂ ਦੀ ਸਰੇ ਬਾਜ਼ਾਰ ਹੀ ਕਿਸੇ ਨੇ ਧੋਤੀ ਖੋਲ੍ਹ ਦਿੱਤੀ ਹੈ, ਅਤੇ ਹੁਣ ਨਵਾਜ਼ ਸ਼ਰੀਫ ਸਾਹਿਬ ਖਲੋਤੇ ਨੇ, ਗਲ ਦੇ ਵਿੱਚ ਉਹ ਸ਼ਹਿਨਾਈ ਪਾਈ ਹੋਈ ਹੈ, ਮੂੰਹ ਸੁੱਜਾ ਹੈ, ਗਲ 'ਚੋਂ ਬੈਗ ਵੀ ਹੈ ਪੈਸਿਆਂ ਵਾਲਾ, ਅਤੇ ਧੋਤੀ ਕੋਈ ਖੋਲ੍ਹ ਕੇ ਨਿਕਲ ਗਿਆ, ਅਤੇ ਹੁਣ ਉਹਨਾਂ ਨੂੰ ਨਹੀਂ ਪਤਾ ਮੈਂ ਬਾਜਾ ਮੈਂ ਵਜਾਵਾਂ ਜਾਂ ਮੇਰਾ ਕੋਈ ਵਜਾ ਗਿਆ, ਇਹ ਉਹਨਾਂ ਨੂੰ ਸਮਝ ਨਹੀਂ ਆਉਣ ਡਈ। ਅੱਛਾ ਜੀ, ਅੱਗੋਂ ਮਰੀਮ ਨਵਾਜ਼ ਸਾਹਿਬਾ ਨੇ ਨਵਾਂ ਕੁਲੀਆ, ਉਹਨਾਂ ਨੇ ਕਿਸੇ ਨੇ ਮੈਨੂੰ ਮੈਸੇਜ ਭੇਜਿਆ ਵੀ ਉਹਨਾਂ ਨਵਾਂ ਕੁਲੀਆ ਮੁਤਾਰਫ ਕਰਵਾਇਆ। ਹਰ ਥਾਂ 'ਤੇ ਜਾਂਦੀਆਂ ਨੇ, ਇੱਕ ਬੱਚੀ ਦੀ ਡਿਊਟੀ ਲਾਈ ਹੁੰਦੀ। ਪਤਾ ਲੱਗਾ ਵੀ ਬੱਚੀ ਨੂੰ 5000 ਰੁਪਈਆ ਇਨਾਮ ਦਿੰਦੇ ਨੇ ਕਿ ਪੁੱਤਰ ਤੂੰ ਇਹ ਗੱਲ ਕਹਿਣੀ, ਤੈਨੂੰ 5000 ਦੇਵਾਂਗੇ। ਸਕੂਲ ਕਾਲਜ ਵਾਲਿਆਂ ਨੇ ਪਹਿਲਾਂ ਸਿਖਾਇਆ ਹੁੰਦਾ। ਬੱਚੀ ਤਕਰੀਰ ਕਰਦੀ ਹੈ ਕਿ ਮੈਂ ਆਪਕੋ ਹੱਕ ਕਰਨਾ ਚਾਹਤੀ ਹੂੰ, ਅਤੇ ਬਸ ਫਿਰ ਬਾਜੀ ਉੱਥੋਂ ਉੱਠਦੀ ਹੈ ਅਤੇ ਬਾਜੀ ਜਾਂਦੀ ਹੈ ਅਤੇ ਜਾ ਕੇ ਹੱਕ ਕਰਦੀ ਹੈ। ਅਤੇ ਇਹ ਹੁਣ ਤੁਹਾਨੂੰ ਪਤਾ ਹੈ ਕਿ ਉਹ ਸਾਸ ਵੀ ਬਹੂ ਪਿੱਛੇ ਛੱਡ ਦਿੱਤਾ ਹੈ ਬਾਜੀ ਨੇ। ਹੁਣ ਇਹ ਕੰਮ ਡਰਾਮਾ ਅੱਗੇ ਨਿਕਲ ਗਿਆ, ਹੁਣ ਲੋਕਾਂ ਦੇ ਹਾਸੇ ਨਿਕਲਣਾ ਸ਼ੁਰੂ ਹੋ ਗਏ ਨੇ। ਬਹਰਲੇ ਅਗਲੀ ਤੁਹਾਡੇ ਸਾਹਮਣੇ ਇੱਕ ਛੋਟਾ ਜਿਹਾ ਟੁਕੜਾ ਰੱਖਣਾ। ਮੈਨੂੰ ਇਹਨਾਂ ਦਾ ਨਾਂ ਤਾਂ ਨਹੀਂ ਆਉਂਦਾ, ਇਹ ਰਾਣਾ ਸਾਹਿਬ ਜਿਹੜੇ ਨੇ, ਜਿਹੜੇ ਉੱਥੇ ਆਪਣਾ, ਮੇਰਾ ਮਤਲਬ ਹੈ ਵਜ਼ੀਰੇ ਤਾਲੀਮ ਨੇ, ਅਤੇ ਲੇਕਿਨ ਜਿੰਨਾ ਕੁ ਮੈਨੂੰ ਪਤਾ ਹੈ ਚੰਗੇ ਖਾਨਦਾਨ ਤੋਂ ਮੁੰਡਾ ਹੈ, ਮਤਲਬ ਸਹਿੰਦਾ ਬਹਿੰਦਾ ਮੁੰਡਾ ਹੈ, ਅਤੇ ਵੋਟ ਵੀ ਮੇਰੀ ਜਿਹੜੀ ਇਨਫੋਰਮੇਸ਼ਨ ਹੈ ਉਹਦੇ 'ਚ ਮਰੀਮ ਨਵਾਜ਼ ਸਾਹਿਬਾ ਤੋਂ ਬਹੁਤੇ ਵੋਟ ਲੈ ਕੇ ਆਇਆ ਹੈ। ਜਿਹੜਾ ਵਜ਼ੀਰੇ ਤਾਲੀਮ ਹੈ ਨਾ, ਉਹ ਹਾਰਿਆ ਜਿੱਤਿਆ ਉਹਨੂੰ ਛੱਡ ਦਿਓ, ਤਾਂ ਸਾਰੇ ਹੀ ਹਾਰੇ ਨੇ, ਲੇਕਿਨ ਵੋਟ ਉਹਦੇ ਮਰੀਮ ਨਵਾਜ਼ ਸਾਹਿਬਾ ਤੋਂ ਬਹੁਤੇ ਨੇ। ਮਤਲਬ ਆਪਣੇ ਹਲਕੇ 'ਚੋਂ ਮਰੀਮ ਨਵਾਜ਼ ਸਾਹਿਬਾ ਤੋਂ ਜ਼ਿਆਦਾ ਕਾਇਮ ਹੈ। ਲੇਕਿਨ ਇਹ ਜ਼ਰਾ ਜ਼ੁਬਾਨ ਅਤੇ ਕਲਾਮ ਚੈੱਕ ਕਰੋ, ਇਹ ਕਿਸ ਤਰ੍ਹਾਂ ਬਾਜੀ ਨੂੰ ਇੰਝ ਹੀ ਲੱਗਦਾ ਕਿ ਬਸ ਸਾਰੇ ਮੇਰੇ ਤੋਂ, ਪਤਾ ਨਹੀਂ ਮੈਂ ਹੁਣ ਕੀ ਲਫ਼ਜ਼ ਬਿਹਤਰ ਨਹੀਂ ਲੱਗਦਾ, ਪਾਰਲੀਮਾਨੀ ਉਹਨਾਂ ਦਾ ਬੰਦਾ ਹੈ, ਇਲੈਕਸ਼ਨ ਲੜ ਕੇ ਆਇਆ ਚਲੋ, ਅਤੇ ਉਹਦੇ ਨਾਲ ਜਿਸ ਤਰ੍ਹਾਂ ਦੀ ਬਾਜੀ ਨੇ ਕਲਾਮ ਕੀਤਾ ਹੈ, ਉਹ ਮੈਨੂੰ ਤਾਂ ਬੜੀ ਉਹ ਤੋਂ ਮਾਯੂਸੀ ਹੋਈ ਹੈ। ਅਤੇ ਉਹ ਅੱਗੋਂ ਕੋਈ ਚੰਗਾ ਬੰਦਾ ਹੈ ਜਿਹੜਾ ਵਿਚਾਰਾ ਘੁੱਟ ਗਿਆ, ਪੀ ਗਿਆ ਉਸ ਗੱਲ ਨੂੰ, ਉਹਨੇ ਅੱਗੋਂ ਗੱਲ ਨਹੀਂ ਕੀਤੀ। ਮੈਂ ਤਾਂ ਇਹ ਆਖਾਂਗਾ ਉਹਦੇ ਮਾਂ ਪਿਓ ਦੀ ਚੰਗੀ ਉਹਨੂੰ ਜਿਹੜੀ ਤਲੀਮ ਹੈ, ਤਰਬੀਅਤ ਹੈ, ਵੀ ਉਹਨੇ ਅੱਗੋਂ ਜਿਹੜੀ ਕੋਈ ਗੱਲ ਨਹੀਂ ਕੀਤੀ। ਲੇਕਿਨ ਇਹ ਜ਼ਰਾ ਸੁਣੋ ਬਾਜੀ ਨੇ ਉਹਨੂੰ ਆਖਿਆ ਕਿ ਖਿਤਾਬ ਕਿਸ ਤਰ੍ਹਾਂ, ਰਾਣਾ ਬੱਚਿਆਂ ਨੂੰ ਜਲੂਸ ਕਹਿ ਦੇਣ ਲੱਗਾ, ਬੱਚਿਆਂ ਨੂੰ ਜੂਸ ਪਿਆਇਆ ਕਿ ਨਹੀਂ, ਇਹ ਜ਼ਰਾ ਸੁਣੋ ਬਾਜੀ ਕਹਿੰਦੀ ਕੀ। राणा, बच्चों को जूस दिया था? जी, सब बच्चों को जी। बच्चे बताएं प्लीज, आपको जूस मिला है? मिला था। मैंने राणा को कहा कि गर्मी इतनी ज्यादा है, एयर कंडीशनिंग अच्छी होनी चाहिए ताकि बच्चों को तकलीफ ना हो, और ठंडा कुछ पीने को भी मिलना चाहिए। ਸੁਣ ਲਿਆ ਜੇ, ਮਤਲਬ ਉਹ ਜਿਹੜਾ ਖਿਤਾਬ ਮੁਖਾਤਬ ਹੋਣ ਦਾ ਤਰੀਕਾ ਹੈ, ਉਹ ਇਹ ਸਮਝ ਹੀ ਨਹੀਂ ਕਿ ਇਹ ਇੱਕ ਕੈਬਨਿਟ ਮੈਂਬਰ ਹੈ, ਇੱਕ ਮੁਅੱਜ਼ਜ਼ ਆਦਮੀ ਹੈ, ਇੱਕ ਲੋਕਾਂ ਦੇ ਵੋਟ ਲਏ ਨੇ, ਉਹਨੇ ਉੱਥੋਂ ਆਇਆ, ਉਹਦਾ ਇਹਤਰਾਮ ਅਗਰ ਤੁਸੀਂ ਨਹੀਂ ਕਰੋਗੇ ਤਾਂ ਹੋਰ ਕੌਣ ਕਰੇਗਾ। ਬਹਰਲ ਇੱਥੇ ਇਹ ਹਿਸਾਬ ਕਿਤਾਬ ਚੱਲ ਰਿਹਾ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਕਾਜ਼ੀ ਸਾਹਿਬ ਦੀ ਹੈ। ਜਦੋਂ ਹੁਣ ਇਹ ਆਪੇ ਹੀ ਦੱਸਦੇ ਨੇ ਕਿ ਕਾਜ਼ੀ ਸਾਹਿਬ ਨੇ ਜਿਹੜਾ ਜੀ ਇਮਰਾਨ ਖਾਨ ਸਾਹਿਬ ਨੂੰ ਇਸ ਲਈ ਸਜ਼ਾਵਾਂ ਦਿੱਤੀਆਂ ਨੇ ਵੀ ਉਹ ਉਹਨਾਂ ਤੋਂ ਬੜੇ ਤੰਗ ਸਨ ਅਤੇ ਉਹਨਾਂ ਦੀ ਬੜੀ ਦੁਸ਼ਮਣੀ ਸੀ ਉਹਨਾਂ ਨਾਲ, ਇਹ ਰਾਣਾ ਸਨਾਉੱਲਾ ਸਾਹਿਬ ਨੇ ਕਿਹਾ। ਅਤੇ ਕਾਜ਼ੀ ਸਾਹਿਬ ਦੇ ਕੋਈ ਇੱਕ ਡਰਾਮੇ ਥੋੜ੍ਹੀ ਸਨ, ਉਹਨਾਂ ਨੇ ਸਿਰਫ ਇਮਰਾਨ ਖਾਨ ਸਾਹਿਬ ਨਾਲ ਤਾਂ ਕੰਮ ਨਹੀਂ ਕੀਤਾ। ਯਾਦ ਕਰੋ ਜੜ੍ਹਾਂ ਵਾਲੇ ਦੇ ਵਿੱਚ ਜਿਸ ਵੇਲੇ ਗਿਰਜੇ ਚਰਚ ਜਲਾਏ ਸਨ, ਬੜਾ ਹੀ ਘਟੀਆ ਕੰਮ ਕੀਤਾ ਸੀ ਉਹ। ਅਸੀਂ ਵੈਸੇ ਮਾਈਨੋਰਿਟੀਜ਼ ਦੇ ਨਾਲ ਬੜੇ ਘਟੀਆ, ਮਾਜ਼ਰਤ ਤੁਸੀਂ ਕਰਨਾ ਗੁੱਸਾ ਹੈ, ਲੇਕਿਨ ਖੁਦਾ ਦੀ ਪਨਾਹ ਹੈ, ਜਿੱਡੇ ਇੱਕ ਅਸੀਂ ਤੋਹਫਨ ਜ਼ਦਾ ਹੈ ਨਾ, ਜਿੱਡੇ ਇੱਕ ਘਟੀਆ ਗੰਦੇ ਪਰਗੰਦੇ ਅਸੀਂ ਮਾਈਨੋਰਿਟੀਜ਼ ਦੇ ਨਾਲ ਹੈ, ਉਹ ਅੱਲਾ ਮਾफ़ ਕਰੇ ਸਾਨੂੰ। ਪਤਾ ਨਹੀਂ ਅਸੀਂ ਕਿਆਮਤ ਵਾਲੇ ਦਿਨ ਕਿਸ ਤਰ੍ਹਾਂ ਹਿਸਾਬ ਦੇਣਾ, ਰੱਬ ਨੂੰ ਕਿਸ ਤਰ੍ਹਾਂ ਜਵਾਬ ਦੇਣਾ, ਜਾਨਵਰਾਂ ਨਾਲ, ਬੱਚਿਆਂ ਨਾਲ, ਮਾਈਨੋਰਿਟੀਜ਼ ਨਾਲ, ਜਿਹੜਾ ਵੀ ਮਾੜਾ ਹੈ, ਔਰਤਾਂ ਨਾਲ,
ਜਿਹੜਾ ਵੀ ਮਾੜਾ ਹੈ ਨਾ ਉਹਨੂੰ ਅਸੀਂ ਤੁੰਨ ਕੇ ਰੱਖਣ ਦੇ ਵਿੱਚ ਮਾਈਨੋਰਿਟੀ ਸਿਰਫ ਮਜ਼ਹਬ ਤੇ ਹੀ ਨਹੀਂ ਹੁੰਦੀ, ਸਿਰਫ ਮਾਈਨੋਰਿਟੀ ਪਿੰਡਾਂ ਦੇ ਵਿੱਚ ਕੋਈ ਬਰਾਦਰੀ ਥੋੜੀ ਉਹਨੂੰ ਤੁੰਨ ਦਿਓ, ਸਮਝਦੇ ਹੋ ਨਾ। ਕੋਈ ਵਿਚਾਰਾ ਜਿਹੜਾ ਜ਼ਿਮੀਂਦਾਰ ਨਹੀਂ ਹੈਗਾ, ਮਤਲਬ ਗੈਰ ਕਾਸ਼ਤਕਾਰ ਹੈ, ਜਿਹਨੂੰ ਉਰਫੇ ਆਮ 'ਚ ਭੈੜਾ ਜਿਹਾ ਲਫ਼ਜ਼ ਕਹਿੰਦੇ ਨੇ, ਜਿਹੜਾ ਮੈਂ ਨਹੀਂ ਰਿਪੀਟ ਕਰਨਾ ਚਾਹੁੰਦਾ, ਉਹਨੂੰ ਤੁੰਨ ਦਿਓ, ਮਤਲਬ ਮਾੜੇ ਨੂੰ ਤੁੰਨ ਦਿਓ। ਜਿਹੜਾ ਵੀ ਮਤਲਬ ਮਾਈਨੋਰਿਟੀ ਦੇ ਹਿਸਾਬ ਨਾਲ, ਤੇ ਫਿਰ ਜਿਹੜੇ ਬਾਹਰੋਂ ਗੋਰੇ ਆਉਂਦੇ ਨੇ ਉਹਨਾਂ ਦੇ ਬੈਗ ਚੁੱਕ ਕੇ ਫਿਰਦੇ ਹਾਂ ਅਸੀਂ। ਮਤਲਬ ਇੱਥੇ ਰੌਲਾ ਮਾਈਨੋਰਿਟੀ ਦਾ ਮਜ਼ਹਬ ਦਾ ਨਹੀਂ, ਲੱਗਦਾ ਸਾਨੂੰ ਇਹੀ ਹੈ ਕਿ ਮਜ਼ਹਬ ਦਾ ਹੈ। ਅਸਲ ਰੌਲਾ ਮਾੜੇ ਔਰ ਤਗੜੇ ਹੋਣ ਦਾ ਹੈ। ਜਿਹੜਾ ਮਾੜਾ ਉਹਨੂੰ ਅਸੀਂ ਪਿੰਜ ਕੇ ਰੱਖਦੇ ਨੇ, ਤੁੰਨ ਕੇ ਰੱਖਦੇ ਨੇ। ਮਤਲਬ ਕੋਈ ਅਮਰੀਕੀ ਹੋਵੇ ਤਾਂ ਉਹਨੂੰ ਸ਼ਾਇਦ ਅਸੀਂ ਕੁਝ ਨਾ ਕਹੀਏ, ਲੇਕਿਨ ਉਹ ਸ੍ਰੀਲੰਕਾ ਵਾਲੇ ਬੰਦੇ ਨਾਲ ਅਸੀਂ ਕੀ ਕੀਤਾ ਸੀ ਉਹ ਤੁਹਾਨੂੰ ਯਾਦ ਹੈ। ਅਤੇ ਬਹਰਹਾਲ ਮੁਖਤਸਰ ਗੱਲ ਇਹ ਕਿ ਇਹ ਚਰਚ ਜਦੋਂ ਸਾੜੇ ਸਨ ਉੱਥੇ ਜੜ੍ਹਾਂ ਵਾਲਾ 'ਚ ਬੜੇ ਘਟੀਆ ਕੰਮ ਕੀਤੇ ਸਨ ਅਸੀਂ, ਉਹ ਸਾਨੂੰ ਸ਼ਰਮਿੰਦਗੀ ਹੋਣੀ ਚਾਹੀਦੀ ਹੈ। ਅਤੇ ਜਿਸ ਤਰ੍ਹਾਂ ਉੱਥੇ ਬਾਬਰੀ ਮਸਜਿਦ ਨਾਲ ਜੋ ਕੀਤਾ ਗਿਆ, ਉੱਥੇ ਉਹਨਾਂ ਨੂੰ ਸ਼ਰਮਿੰਦਗੀ ਹੋਣੀ ਚਾਹੀਦੀ ਹੈ। ਬਿਲਕੁਲ ਉਹਨਾਂ ਹੀ ਕਵਾਨੀਨ ਦੇ ਉੱਤੇ ਸਾਨੂੰ ਵੀ ਸ਼ਰਮਿੰਦਗੀ ਹੋਣੀ ਚਾਹੀਦੀ ਹੈ। ਅਤੇ ਕਾਜ਼ੀ ਸਾਹਿਬ ਦੀ ਜਿਹੜੀ ਅਹਿਲੀਆ, ਉਹ ਵੀ ਉੱਥੇ ਗਏ ਸਨ ਅਤੇ ਖੁਦ ਵੀ ਉਹ ਗਏ ਸਨ। ਉਸ ਵੇਲੇ ਚੀਫ ਜਸਟਿਸ ਨਹੀਂ, ਜਦੋਂ ਚੀਫ ਜਸਟਿਸ ਬਣੇ ਤਾਂ ਫਿਰ ਜੜ੍ਹਾਂ ਵਾਲਾ ਕੇਸ ਹੀ ਨਹੀਂ ਸੁਣਿਆ ਕਦੇ, ਉਹ ਜੀ ਗੱਲ ਹੀ ਨਹੀਂ ਕੀਤੀ, ਗੌਲੀ ਨਹੀਂ, ਜਿਹਨੂੰ ਪੰਜਾਬੀ 'ਚ ਕਹਿੰਦੇ ਨਾ ਗੌਲੀ ਨਹੀਂ ਗੱਲ। ਉਸ ਤੋਂ ਬਾਅਦ ਗੱਲ ਗੌਲੀ ਨਹੀਂ ਉਹਨਾਂ ਨੇ ਕਿ ਉਹ ਜੜ੍ਹਾਂ ਵਾਲੇ 'ਚ ਵੀ ਇਹ ਮਾਮਲਾ ਹੋਇਆ ਸੀ, ਕੋਈ ਸੋਚ ਵਿਚਾਰ ਹੀ ਨਹੀਂ ਸੀ ਹੈਗੀ। ਅੱਛਾ ਜੀ, ਅਗਲੀ ਜਿਹੜੀ ਖਬਰ ਹੈ ਉਹ ਤੁਹਾਡੇ ਸਾਹਮਣੇ ਮੈਂ ਰੱਖਣੀ ਹੈ। ਸ਼ਹਬਾਜ਼ ਸ਼ਰੀਫ ਸਾਹਿਬ ਬਾਰ-ਬਾਰ ਆਉਂਦੇ ਨੇ ਵੀ 71 ਦਾ ਬਦਲਾ ਲੈ ਲਿਆ। ਹੁਣ ਮੈਂ ਇੱਥੇ ਕੀ ਗੱਲ ਕਰਾਂ, ਸ਼ਹਬਾਜ਼ ਸ਼ਰੀਫ ਸਾਹਿਬ ਦਾ ਪਤਾ ਨਹੀਂ ਕੀ ਦਿਲ ਹੈ ਵੀ ਲੋਕੀ ਪੰਜਾਬੀ ਦੇ ਵਿੱਚ ਇਹਨਾਂ ਨੂੰ ਵੱਡੇ ਵੱਡੇ ਤੋਹਫੇ ਸੁਣਾਉਣ ਵੀ 71 'ਚ ਮੁਲਕ ਟੁੱਟ ਗਿਆ। ਯਾਹਿਆ ਖਾਨ ਜਿਹੜਾ ਉਸ ਵੇਲੇ ਦਾ ਚੀਫ ਆਫ ਆਰਮੀ ਸਟਾਫ ਸੀ, ਉਹਨੇ ਮੁਲਕ ਤੋੜ ਛੱਡਿਆ ਸੀ ਆਪਣੀ ਸ਼ਰਾਬ ਕਬਾਬ ਦੇ ਚੱਕਰ ਦੇ ਵਿੱਚ। 90,000 ਬੰਦਾ ਸਾਡਾ ਗ੍ਰਿਫਤਾਰ ਕਰ ਲਿਆ ਸੀ। ਹੁਣ ਇਹੋ ਜਿਹਾ ਕਿਹੜਾ ਕੰਮ ਇੰਡੀਆ ਨਾਲ ਅਸੀਂ ਕੀਤਾ ਹੈ ਵੀ ਜਿਹੜਾ ਜਾਂ ਮੁਲਕ ਉਹਨਾਂ ਦਾ ਤੋੜਿਆ ਜਾਂ ਬੰਦੇ ਗ੍ਰਿਫਤਾਰ ਕਰ ਲਏ ਨੇ, 71 ਦਾ ਬਦਲਾ ਲੈ ਲਿਆ। ਬਹਰਹਾਲ ਇਹਨਾਂ ਦੀਆਂ ਗੱਲਾਂ ਇਹੋ ਜਿਹੀਆਂ ਹੀ ਨੇ, ਮੈਂ ਇਹਨਾਂ ਨੂੰ ਕੀ ਕਹਾਂ। ਇਹ DIG ਸਾਹਿਬ ਨੇ ਜੀ, ਇਹੋ ਹੀ DIG ਸਾਹਿਬ ਨੇ ਜਿਨ੍ਹਾਂ ਨੇ ਅਸਤੀਫਾ ਦਿੱਤਾ ਸੀ ਮੇਰੇ ਖਿਆਲ ਦੇ ਵਿੱਚ, ਅਗਰ ਮੈਂ ਗਲਤ ਨਹੀਂ ਹੈ। ਪਿਛਲੇ ਦਿਨਾਂ 'ਚ ਉਹਨਾਂ ਦੀ ਤਰੱਕੀ ਨਹੀਂ ਸੀ ਹੋਈ ਅਤੇ ਉਹਨਾਂ ਨੇ ਗੁੱਸੇ 'ਚ ਅਸਤੀਫਾ ਦੇ ਦਿੱਤਾ ਸੀ। ਫਿਰ ਉਹਨਾਂ ਨੇ ਕਿਹਾ ਵੀ ਕੋਈ ਨਹੀਂ, ਦੋਹਰੇ ਕਰ ਦਿਆਂਗੇ, ਤੁਸੀਂ ਫਿਲਹਾਲ ਕੰਮ ਕਰੋ। ਅਤੇ ਉਹ ਉਹਨਾਂ ਨੇ ਫਿਰ ਅਸਤੀਫਾ ਜਿਹੜਾ ਉਹ ਵਾਪਸ ਲੈ ਲਿਆ ਸੀ ਆਪਣਾ, ਅਤੇ ਫਿਰ ਉਸੇ ਤਰੀਕੇ ਨਾਲ ਕੰਮ ਕਰ ਰਹੇ ਨੇ। ਇਹ ਇੰਨੇ ਸਾਰੇ ਬੰਦੇ ਉਹਨਾਂ ਵਾਸਤੇ ਫੁੱਲ ਲੈ ਕੇ ਆਏ ਨੇ। ਇਹ ਹੁਣ DIG ਸਾਹਿਬ ਨੇ ਆਖਿਆ ਤਾਂ ਨਹੀਂ ਹੋਣਾ ਵੀ ਮੇਰੇ ਲਈ ਫੁੱਲ ਲੈ ਕੇ, ਉਹ ਦੱਸਣ ਦਾ ਤੁਹਾਨੂੰ ਮਕਸਦ ਹੈ ਵੀ ਹਰ ਥਾਂ 'ਤੇ ਅਰਦਲੀ ਨੇ। ਇਹ ਇਕੱਲੇ ਸ਼ਹਬਾਜ਼ ਸ਼ਰੀਫ ਸਾਹਿਬ ਨਹੀਂ ਇਹ ਕੰਮ ਕਰਦੇ, ਮਾਲਿਸ਼ ਮਾਰਨ ਵਾਲਾ, ਤੇਲ ਮਾਰਨ ਵਾਲਾ। ਉਹ ਭਾਈ ਤੇਲ ਮਾਰੋ ਅਗਲੇ ਬੰਦੇ ਨੂੰ, ਪਰ ਇੰਨਾ ਨਾ ਮਾਰੋ ਵੀ ਉਹਦਾ ਸਾਹ ਹੀ ਬੰਦ ਹੋ ਜਾਏ। ਸਮਝਦੇ ਹੋ ਨਾ ਤੁਸੀਂ ਗੱਲ, ਮੇਰੀ ਪੂਰੀ ਸਮਝ ਗਏ ਹੋ ਵੀ ਤੇਲ ਮਾਰੋ ਲੇਕਿਨ ਹੱਥ ਜ਼ਰਾ ਹਲਕਾ ਰੱਖੋ, ਸਾਹ ਨਾ ਬੰਦ ਕਰ ਦੇਣਾ ਉਸ ਬੰਦੇ। ਇੱਕ ਤਾਂ ਦੰਦ ਬੜੇ ਕੱਢਦੇ ਜੇ, ਮੇਰਾ ਮਤਲਬ ਤੁਹਾਡੇ ਦੰਦ ਕਿਉਂ ਨਿਕਲਦੇ ਨੇ? ਧੌਣ 'ਤੇ ਕਿਸੇ ਦੇ ਤੇਲ ਮਾਰੋਗੇ ਤਾਂ ਉਹਦਾ ਸਾਹ ਹੀ ਬੰਦ ਹੋਏਗਾ ਨਾ। ਤੁਹਾਡੀ ਪਤਾ ਨਹੀਂ ਸੋਚ ਕਿੱਥੋਂ ਦੀ ਕਿੱਥੇ ਪੜ ਜਾਂਦੀ ਹੈ ਵੀ ਮੈਂ ਕੋਈ ਸਾਹ ਬੰਦ ਕਰਨ ਵਾਲੀ ਪਤਾ ਨਹੀਂ ਕਿਹੜੀ ਗੱਲ ਕਰ ਦਿੱਤੀ। ਉਹ ਭਾਈ ਮੈਂ ਇੰਨੀ ਗੱਲ ਕਰਨਾ ਹੈ ਵੀ ਤੇਲ ਦੀ ਮਾਲਿਸ਼ ਘੱਟ ਕਰੋ। ਮੇਰਾ ਮਤਲਬ ਹੈ ਕਿ ਬਹੁਤਾ ਸਖਤਾ ਤੁਸੀਂ ਤੇਲ ਦੇ ਨਾਲ ਹੱਥ ਮਾਰ ਦਿੱਤਾ ਤਾਂ ਅਗਲੇ ਬੰਦੇ ਦੀ ਇੱਕ ਵਾਰੀ ਜਾਨ ਕੱਢ ਦੋਗੇ, ਮਤਲਬ ਸਾਹ ਬੰਦ ਕਰ ਦਿਓਗੇ ਉਹਦਾ। ਸਮਝ ਗਏ ਹੋ ਤੁਸੀਂ ਗੱਲ ਸਾਰੀ। ਅਤੇ DIG ਸਾਹਿਬ ਨੂੰ ਇੰਝ ਹੀ ਦੇ ਰਹੇ ਨੇ ਫੁੱਲ ਜਿਵੇਂ ਕਸ਼ਮੀਰ ਫਤਿਹ ਕਰਕੇ ਆਏ ਨੇ। ਉਹਨਾਂ ਨੂੰ ਵੀ ਪਤਾ ਨਹੀਂ ਹੋਣਾ ਵੀ ਕਾਹਦੇ ਫੁੱਲ ਨੇ। ਮੇਰਾ ਖਿਆਲ ਕਿਤੇ ਅਪਾਇੰਟਮੈਂਟ ਹੋਈ ਹੋਣੀ ਨਵੀਂ ਜਾਂ ਟਰਾਂਸਫਰ ਹੋਈ ਹੋਣੀ, ਆਈ ਡੋਂਟ ਨੋ। ਲੇਕਿਨ ਫੁੱਲਾਂ ਦੇ ਉਹ ਇੰਨੇ ਫੁੱਲ ਦੇ ਦਿੱਤੇ ਨੇ ਅਤੇ ਇਹ ਹੁਣ DIG ਸਾਹਿਬ ਨੇ ਤਾਂ ਘਰ ਚਲੇ ਜਾਣਾ। ਲੇਕਿਨ ਮੈਂ ਤੁਹਾਨੂੰ ਪੱਕੀ ਗੱਲ ਦੱਸਦਾ ਕਿ ਇਹਨਾਂ ਦਾ ਜਿਹੜਾ ਰੀਡਰ ਹੋਣਾ ਨਾ, ਉਹਨੇ ਉਹ ਸਾਰੇ ਫੁੱਲ ਚੁੱਕਣੇ ਨੇ, ਕਿਸੇ ਫੁੱਲਾਂ ਵਾਲੇ ਕੋਲ ਲੈ ਕੇ ਜਾਣੇ ਨੇ, ਉਹਦੇ ਕੋਲੋਂ ਪੂਰੇ ਪੈਸੇ ਲੈਣੇ ਨੇ ਜਿੰਨੇ ਦਾ ਗੁਲਦਸਤਾ ਉਹ ਵੇਚਣ ਡਿਆ। ਉਹਨਾਂ ਨੇ ਕੱਢ ਇੱਧਰ ਪੈਸੇ ਅਤੇ ਇਹ ਇੱਥੇ ਫਿਰ ਰੱਖ ਕੇ ਵੇਚ। ਅਤੇ ਪੰਜਾਬ ਪੁਲਿਸ ਦੇ ਫਿਰ ਤੁਹਾਨੂੰ ਪਤਾ ਇਸ ਤਰ੍ਹਾਂ ਹੀ ਹਨ। ਅਤੇ ਇਹ ਹੁਣ ਬਹਰਹਾਲ ਹਰ ਮਹਿਕਮੇ ਦੇ ਵਿੱਚ ਜਿਹੜੇ ਨੇ ਉਹ ਅਰਦਲੀ ਨੇ ਅਤੇ ਉਹ ਟਿਕਟੋਕ 'ਤੇ ਲੱਗੇ ਨੇ। ਅਤੇ ਇਹ ਜ਼ਰਾ ਪਛਾਣੋ ਕਿਹੜਾ ਕਿਹੜਾ ਅਰਦਲੀ ਹੈ ਤੁਹਾਡਾ। ਇਹਨਾਂ ਨੂੰ ਜੇ ਜਾਣਦੇ ਜੇ ਪੰਜਾਬ 'ਚ ਜ਼ਾਤੀ ਤੌਰ 'ਤੇ, ਇਹਨਾਂ ਨੂੰ ਮੇਰੀ ਵੀਡੀਓ ਜ਼ਰੂਰ ਘੱਲਿਓ ਅਤੇ ਇਹਨਾਂ ਨੂੰ ਆਖੋ ਵੀ ਭਾਈ ਇਸ ਤਰ੍ਹਾਂ ਕਰੋ, ਤੇਲ ਘੱਟ ਮਾਰੋ, ਤੁਹਾਡੀ ਮਿਹਰਬਾਨੀ ਹੈ। ਐਵੇਂ DIG ਸਾਹਿਬ ਦਾ ਐਵੇਂ ਕੁੰਡਾ ਕਰ ਦਿਓਗੇ, ਤੁਹਾਡੀ ਮਿਹਰਬਾਨੀ, ਥੋੜ੍ਹਾ ਜਿਹਾ ਖਿਆਲ ਕਰੋ। ਅੱਛਾ ਜੀ, ਇਹ ਆਖਰੀ ਖਬਰ ਤੁਹਾਡੇ ਸਾਹਮਣੇ ਮੈਂ ਰੱਖਣੀ ਹੈ। ਇਹ ਇੱਕ ਭੈਣ ਹੈ ਸਾਡੀ ਕੋਈ, ਇਹਨੇ ਪੰਜਾਬ ਦੀ ਜਿਹੜੀ ਜਾਂ ਪਾਕਿਸਤਾਨ ਦੀ ਪੂਰੇ ਦੀ, ਪੰਜਾਬ ਦੀ ਖਸੂਸੀ ਇੱਕ ਬਹੁਤ ਹੀ ਅਹਿਮ ਗੱਲ ਦੇ ਉੱਤੇ ਇਹਨੇ ਗੱਲਬਾਤ ਕੀਤੀ। ਉਹ ਮੈਂ ਤੁਹਾਨੂੰ ਸੁਣਵਾਉਣਾ ਚਾਹੁੰਦਾ, ਸੁਣਿਓ ਜ਼ਰੂਰ। ਵੀਡੀਓ ਅਸੀਂ ਘੱਟ ਹੀ ਤੁਹਾਨੂੰ ਵਿਖਾ ਸਕਾਂਗੇ, ਕਾਪੀਰਾਈਟਸ ਦੇ ਇਸ਼ੂ ਹੁੰਦੇ ਆ, ਆਵਾਜ਼ ਹੀ ਇਹਨਾਂ ਦੀ ਸੁਣਵਾਵਾਂਗੇ ਤੁਹਾਨੂੰ। ਗੱਲਬਾਤ ਸੁਣਨ ਵਾਲੀ ਹੈ। ਇੱਕ ਭੈਣ ਸਾਡੀ ਨੇ ਕੀਤੀ ਹੈ। ਇਹ ਅੱਜ ਕੱਲ੍ਹ ਰਿਸ਼ਤੇ ਜਿਹੜੇ ਹੋਣ ਡਏ ਨੇ ਅਤੇ ਰਿਸ਼ਤਿਆਂ ਦੇ ਵਿੱਚ ਉਹਨਾਂ ਨੇ ਜਿਹੜੀਆਂ ਗੱਲਾਂ ਖੋਲ੍ਹ ਕੇ ਰੱਖ ਦਿੱਤੀਆਂ ਨੇ ਵੀ ਕਿਸ ਤਰ੍ਹਾਂ ਹੋਣ ਡਏ ਨੇ, ਕੁੜੀਆਂ ਦੇ ਹਾਲ ਕੀ ਨੇ ਅਤੇ ਮੁੰਡਿਆਂ ਦੇ ਹਾਲ ਕੀ ਨੇ ਅਤੇ ਮਾਵਾਂ ਦੇ ਹਾਲ ਕੀ ਨੇ। ਅਤੇ ਉਹ ਉਹਨਾਂ ਨੇ, ਮੇਰਾ ਖਿਆਲ ਹੈ ਕਿ ਕੋਈ ਗੱਲ ਉਹਨਾਂ ਨੇ ਉਹਦੇ ਵਿੱਚ ਛੱਡੀ ਨਹੀਂ ਅਤੇ ਪੂਰਾ ਪਰਦਾ ਜਿਹੜਾ ਸਾਡੇ ਚਿਹਰਿਆਂ ਦੇ ਉੱਤੇ ਇਸ ਵੇਲੇ ਅਸੀਂ ਲਾਇਆ ਹੋਇਆ ਨਾ, ਉਹ ਉਹਨਾਂ ਲਾ ਕੇ ਜਿਹੜਾ ਨਾ ਪਾਸੇ 'ਤੇ ਰੱਖ ਦਿੱਤਾ। ਇਹ ਗੱਲ ਸੁਣਨਾ। ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਕਹਿਣਾ ਹੈ ਵੀ ਗਰਮੀ ਬੜੀ ਹੈ ਇੰਡੀਆ ਦੇ ਵਿੱਚ ਵੀ। ਅੱਜ ਰਿਕਾਰਡ ਟੁੱਟ ਰਹੇ ਨੇ ਗਰਮੀ ਦੇ। ਮੈਂ ਤੁਹਾਨੂੰ 2-4 ਦਿਨ ਪਹਿਲਾਂ ਦੱਸਿਆ ਸੀ ਵੀ 5 ਦਿਨ ਹੈ ਜਿਹੜੇ ਨੇ, 1-2 ਦਿਨ ਲੰਘ ਗਏ ਨੇ, 3 ਦਿਨ ਰਹਿ ਗਏ ਨੇ। ਇਹ ਦੁਨੀਆ ਦੇ ਵਿੱਚ ਹੀਟ ਜਿਹੜੀ ਹੈ ਨਾ ਉਹ ਪੂਰੀ ਇੱਕ ਸੂਰਜ ਦਾ ਇਹੋ ਜਿਹਾ ਸਿਸਟਮ ਬਣਿਆ ਹੋਇਆ ਕਿ ਇੱਕ ਹੀਟ ਵੇਵ ਆਈ ਹੈ, ਬਹੁਤ ਗਰਮੀ ਹੋਣੀ। ਇਸ ਲਈ ਆਪ ਵੀ ਬਚ ਕੇ ਰਹਿਣਾ ਹੈ, ਆਪਣੇ ਬੱਚਿਆਂ ਨੂੰ ਵੀ ਅਤੇ ਸਪੈਸ਼ਲੀ ਜਾਨਵਰਾਂ ਨੂੰ। ਇਹ ਜਿਹੜੇ ਦਿਨ ਨੇ ਇਹਦੇ ਵਿੱਚ ਜਿਹੜੇ ਪਰਿੰਦੇ ਨੇ ਨਾ, ਉਹਨਾਂ ਵਾਸਤੇ ਬੜਾ ਮਸਲਾ ਬਣ ਜਾਂਦਾ ਪਾਣੀ ਵਾਸਤੇ। ਅਤੇ ਮਿਹਰਬਾਨੀ ਕਰਕੇ ਕਿਸੇ ਛਾਵੇਂ ਸਾਫ਼ ਬਰਤਨ ਦੇ ਵਿੱਚ ਪਾਣੀ ਪਾ ਕੇ
ਰੱਖਣਾ ਹੈ। ਤੇ ਪਾਣੀ ਜਿਹੜਾ ਨਾ ਉਹ ਇੱਕ ਵਾਰੀ ਤਾਂ ਸਵੇਰੇ ਪਾਈਦਾ, ਇੱਕ ਵਾਰੀ ਦੁਪਹਿਰੇ ਫਿਰ ਬਦਲ ਦਈਦਾ ਉਹਨੂੰ। ਜੇ ਜੰਨਤ ਬਹੁਤੀ ਕਮਾਉਣੀ ਜੇ ਤਾਂ ਸ਼ਾਮੀ ਫਿਰ ਬਦਲ ਦਿਓ। ਉਹਦੀ ਵਜ੍ਹਾ ਇਹ ਹੈ ਕਿ ਪਾਣੀ ਤੱਤਾ ਹੋ ਜਾਂਦਾ ਬਾਹਰ ਪਿਆ ਹੋਇਆ, ਉਹ ਫਿਰ ਪਰਿੰਦਿਆਂ ਵਾਸਤੇ ਥੋੜ੍ਹਾ ਮਸਲਾ ਬਣ ਜਾਂਦਾ। ਤੇ ਸਵੇਰੇ ਪਾਣੀ ਪਾਓ, ਦੁਪਹਿਰੇ ਫਿਰ ਪਾ ਦਿਓ। ਚਲੋ ਸ਼ਾਮੀ ਤੋਂ ਆਪਣੇ ਘਰਾਂ ਘਰਾਂ ਨੂੰ ਚਲੇ ਜਾਂਦੇ ਨੇ, ਪਾ ਦਿਓਗੇ ਤਾਂ ਜਿਹੜਾ ਜਾਂਦਾ ਜਾਂਦਾ ਪੀ ਲੇਗਾ, ਤੁਹਾਨੂੰ ਸੀਸਾਂ ਦੇਗਾ। ਤੇ ਇਹ ਜਿਹੜੇ ਜਾਨਵਰ ਨੇ, ਔਰ ਬਿੱਲੀ, ਕੁੱਤਾ, ਜਿਹੜਾ ਵੀ ਕੋਈ ਜਾਨਵਰ ਹੈ, ਡੰਗਰ ਦੂਸਰੇ ਰੱਖੇ ਨੇ ਤੁਸੀਂ ਆਪਣੇ ਦੁੱਧ ਵਾਲੇ ਦੂਸਰੇ, ਜਿਹੜਾ ਵੀ ਡੰਗਰ ਜਿਹੜੇ ਹੋਣ ਜਾਨਵਰ, ਉਹਨਾਂ ਸਾਰਿਆਂ ਨਾਲ ਸ਼ਫਕਤ ਕਰੋ। ਪਾਣੀ ਪਾਓ ਇਹਨਾਂ ਦਿਨਾਂ 'ਚ, ਦਾਣਾ ਸ਼ਾਣਾ ਵੀ ਪਾਓ, ਕਿਉਂਕਿ ਅੱਜ ਕੱਲ੍ਹ ਦਾਣੇ ਵੀ ਤੁਹਾਡੇ ਆਏ ਨੇ, ਰੱਬ ਨੇ ਦਿੱਤੇ ਨੇ, ਉਹ ਦਾਣੇ ਪਾਓ। ਤੇ ਮੇਰਾ ਮਤਲਬ ਹੈ ਕਿ ਜ਼ਿਮੀਂਦਾਰਾਂ ਨੂੰ ਖਾਸ ਕਰ ਮੈਂ ਕਹਿਣ ਡਿਆ ਵੀ ਪਾਣੀ ਜਾਨਵਰਾਂ ਵਾਸਤੇ ਜ਼ਰੂਰ ਰੱਖਿਆ ਕਰੋ ਤਾਂ ਕਿ ਪੀਣ ਤੇ ਤੁਹਾਨੂੰ ਸੀਸ ਦੇਣ। ਇਹ ਭੈਣ ਸਾਡੀ ਕੀ ਕਹਿੰਦੀ ਸੁਣੋ। मैंने एक ना रिश्ते वाला ग्रुप ज्वाइन किया, मुझे भाई के लिए रिश्ता देखना था। तो सोसाइटी का ही काफी सारी लेडीज का ना, कोई 1500-2000 लेडीज का, बल्कि इससे ज्यादा ही होंगी, ग्रुप बना हुआ था एक रिश्ते के लिए, क्योंकि सबने किसी को अपनी बेटी का देखना था, किसी को बेटे का। मैंने भी ज्वाइन कर लिया। मैंने कहा चलें ठीक है, खानदान में तो कोई थी नहीं बच्चियां, सबकी शादी हो चुकी हुई थी। ग्रुप ज्वाइन किया तो पहले मैंने देखना शुरू किया, प्रोफाइल वगैरह मैंने नहीं शेयर की। फिलहाल लोग प्रोफाइल शेयर कर रहे हैं, सारा कुछ कर रहे हैं। आहिस्ता आहिस्ता मैंने रियलाइज करना शुरू किया, क्योंकि उसमें सारी अपनी डिमांड भी लिखी होती थी और अपने बारे में भी सारा कुछ लिखा होता था। अब जो लड़कियां हैं, लड़कियों की माओ की जो डिमांड्स हैं वो लिखी हुई थी। मैंने सीधा सीधा लड़के की पिक्चर शेयर की है, प्रोफाइल शेयर कर दी, कितना पढ़ा हुआ है, क्या कर रहा है, कितनी सैलरी ले रहा है, किधर होता है, ये सारी चीजें शेयर कर दी। अब जो लड़कियों की माएँ हैं, आप उनके हाल सुने, फिर आप लोग कहते हैं कि रिश्ते नहीं हो रहे हैं। दोनों तरफ का आप हाल सुने। लड़की की माँ को लड़का चाहिए, यानी कि लड़की समेत घर वालों को 27-28 साल मैक्सिमम एज हो, लड़के का अपना घर भी हो, ठीक है, अपना घर हो और बहन भाई भी ज्यादा ना हो। अब मुझे जरा ये बताएं कि एक बच्चा, वो पढ़ा हुआ भी, मास्टर उसने डिग्री ली भी हो, मास्टर करते करते उसकी उम्र कितनी हो जाती है, और उसके बाद जब वो स्टार्ट करता है, फर्ज करेंगे उसने कर लिया, मास्टर कर लिया, 23 साल की उम्र में उसने कर लिया, और उसके बाद उसने जॉब स्टार्ट कर ली, 23 से लेके 27 साल की 4 साल के बीच के गैप में वो घर बना लेगा अपना किनाल का, या 10 मरले का? कितने का घर बन रहा है पता है आपको? 5 मरले का आप घर लें जरा बड़े शहर में, क्योंकि रिश्ता भी बड़े शहर में चाहिए, छोटे शहर वाले हजरात दूर रहें। इस्लामाबाद, लाहौर, कराची, इन शहरों में जरा आप जाएं, 5 मरले के घर का रेट चेक करें, 3-3 करोड़ का घर आ रहा है, क्योंकि उनको घर भी अच्छा चाहिए। मुझे अब आप एक बात बताएं कि 8-10 करोड़ का घर 3 साल के अंदर वो लड़का बना लेगा जिससे आप ये डिमांड कर रही हैं? कितनी फजूल डिमांड आप कर रहे हैं कि जो भी रिश्ते के लिए है उसका अपना घर हो। वाजिया लिखा होगा, आप जो सा मर्जी ग्रुप ज्वाइन करके देख लें, अगर मेरी बात झूठ निकले तो उसमें लिखा हुआ होगा। ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।